ਇਹਦਾ ਇੱਕ ਹਮਰਾਜ ਸੀ, ਜਦੋਂ ਗੱਲ ਕਰਦਾ ਸੀ ਕਹਿੰਦਾ ਯਾਰ ਤੂੰ ਬਾਹਰ ਜਾਣਾ। ਵੇ ਕਾਤੋਂ ਕੱਥੇ ਮਾਰਦਾ ਹੈ ਨਹੀਂ ਕੱਲ ਤੋਂ ਯਾਰ होने नहीं लगे तुम माड़े हैं। मैं तो पहले ही बहुत माड़ी हाँ, वो तो जेलों ने चुकी फिर अब न वो मैं हूं ना वो बाजी है जॉन। हर बंदा होता है गांव बहनों वाला। अस्सलाम वालेकुम नाज़रीन, टी टाइम में खुशामदीद। फैसल साहब कितना तबीयत से ठीक? अल्लाह का शुक्र। कितने जा रहे हैं तुसी उथे? बस एक परसों जाना। परसों जाना तू? ओहो गुड। यस चलो अल्लाह खैर करे। ठीक है, कितने दिन वास्ते? सही मैं 15-20 दिन लगणगे मैनू ऐतकी। ओके ओके, तो 15 दिनों की तनख्वाह कटी जाएगी तो पिछे की रह जाएगा? देखो पिछे चेक ये हुण अल्लाह दी रहमत नाल 6-7 लाख रुपया कमा रहे ते साडे नाल 20 तरीक तक फ्रीलांस काम करनगे। 20 तरीक तक यानी 10 दिन। ਉਸਤਾਦ ਜੀ ਤੁਸੀਂ ਨਾ ਵੀ ਦੋ ਕੋਈ ਰੌਲਾ ਨਹੀਂ ਉਧਰ ਚੈੱਕ ਤੇ ਚੈੱਕ ਚੜਿਆ 12 ਨੂੰ ਜਾਣਾ ਤੇ 20 ਨੂੰ ਆਣਾ 8 ਦਿਨ 8 ਦਿਹਾੜੀਆਂ ਕੱਟ। ਮੈਂ ਉਸਤਾਦ ਜੀ ਇੱਕ ਗੱਲ ਇਹਨਾਂ ਨੂੰ ਕਰਦਾ ਨਾ ਕਿ ਦੁਨੀਆ ਉੱਤੇ ਰੱਖ ਫਕੀਰ ਐਸਾ ਬਹਿਣੋ ਸ਼ੇਰ ਸੱਚੀ ਮੁੱਚੀ ਇਹ ਆਪਣਾ ਬਹਿਣ ਖਲੋਣ ਇਦਾਂ ਦੇ ਕਿਉਂ ਨਹੀਂ ਕਰਦੇ ਕਿ ਲੋਕ ਮਰਨ ਤੋਂ ਬਾਅਦ ਯਾਦ ਕਰਨ। ਉਹਨੇ ਘਰ ਤੇ ਲਿਆ ਇਦਾਂ ਦਾ ਲੋਕੀ ਨਹੀਂ ਕਰਦੇ ਉਸਤਾਦ ਜੀ, ਮਰਨ ਤੋਂ ਬਾਅਦ ਵੀ ਲੋਕੀ ਇਹਨੂੰ ਯਾਦ ਕਰਨਗੇ। ਹਾਂਜੀ ਜਿੰਨੇ ਭਾਈ ਪੈਸੇ ਜਦੋਂ ਕਿਸੇ ਨੂੰ ਯਾਦ ਆਏਗਾ ਕਿ ਮੈਂ 1400 ਲੈਣਾ ਖਾਤੇ ਲੈਣਾ ਸੀ ਉਦੋਂ ਯਾਦ। ਉਸਤਾਦ ਜੀ ਇੰਜ ਹੱਥ ਤਾਂ ਹੋਣੇ ਨੇ ਜਨਾਜ਼ਗਾਹ 'ਚ ਤੇਰੀ ਸੋਚ ਆ। ਇੱਕ ਵੀ ਨਹੀਂ ਬੰਦਾ ਹੋਣਾ ਜਿਹਨੇ ਹੱਥ ਥੱਲੇ ਰੱਖੇ ਹੋਣੇ। ਜਦੋਂ ਇਹ ਆਵਾਜ਼ ਪੈਣੀ ਵੀ ਕਿਸੇ ਨੇ ਲੈਣਾ ਦੇਣਾ ਤੇ ਹੱਥ ਖੜੇ ਕਰ ਲਓ ਤਾਂ ਇੰਜ ਹੱਥ ਖੜੇ ਹੋਣੇ ਨੇ ਕਿ ਉਹਨਾਂ ਨੇ ਫਿਰ ਉਹ ਉੱਥੇ ਗੱਲ ਹੋਣੀ ਕਿ ਠੀਕ ਹੈ ਜੀ ਉੱਠ ਕੇ ਕਹਿ ਦੇਵੇ ਦੇ ਦਿਓ। ਜਿੰਨੇ ਸਾਜੇ ਐਲਾਨ ਕਰਨਾ ਨਾ ਐਲਾਨ ਕਰਨਾ ਲੈਣੇ ਨੇ ਉਹਨੇ ਵੀ ਹੱਥ ਖਿਲਾਰ ਕੇ ਹੀ ਕਰਨਾ। ਮੈਂ ਕਹਿੰਦਾ ਇਹਦੇ ਅੱਲਾ ਮਾਫੀ ਦੇਵੇ, ਏਦਾਂ ਲੱਗਣਾ ਵਾ ਅੱਲਾ ਮਾਫੀ ਦੇਵੇ। ਸੱਚੀ ਮੁੱਚੀ ਯਾਰ ਦੋਸਤ ਘੱਟ ਹੋਣੇ ਨੇ ਉੱਥੇ। ਕੋਈ ਕਰਿਆਨੇ ਵਾਲਾ, ਕੋਈ ਦਰਜੀ, ਕੋਈ ਆਟੇ ਵਾਲਾ, ਕੋਈ ਦੁੱਧ ਵਾਲਾ, ਉਹ ਸਿਰਫ ਇਸ ਚੱਕਰ 'ਚ ਆਏ ਹੋਣੇ ਨੇ ਕਿ ਕਦੋਂ ਇਹ ਪੁੱਛਣਗੇ ਕਿਸੇ ਨੇ ਲੈਣਾ ਦੇਣਾ। ਅੰਦਰ ਤੱਕ ਨਹੀਂ ਜਾਣਾ ਉਹਨਾਂ ਨੇ। ਸਾਰੇ ਪੈਸੇ ਲੈ ਉਹਨਾਂ ਨੇ ਜਦੋਂ ਕਹਿਣਾ ਜੀ ਮੈਂ ਦਿਆਂਗਾ, ਉਹਨਾਂ ਨੇ ਕਹਿਣਾ ਜੀ ਹੁਣ ਇਹਦੀ ਵੀ ਗਰੰਟੀ ਦਿਓ, ਇਹਨੇ ਨਾ ਦਿੱਤੇ ਤੇ ਫੇਰ ਕੌਣ ਦੇਗਾ? ਲੇਕਿਨ ਦੂਰੀ ਤਾਂ ਕੌਣ ਦੇਗਾ? ਵੀ ਇੱਕ ਗੱਲ ਤੇ ਮੈਂ ਇਤਫਾਕ ਕਰਾਂਗਾ, ਹੱਥ ਖੜੇ ਹੋਣਗੇ ਸਾਰਿਆਂ ਦੇ, ਲੇਕਿਨ ਸਾਰੇ ਕਹਿਣਗੇ ਫੈਸਲ ਰਾਮੇ ਜ਼ਿੰਦਾਬਾਦ। ਓਏ ਜ਼ਿੰਦਾਬਾਦ ਨਹੀਂ ਹੁੰਦਾ, ਪੈਸੇ ਨਹੀਂ ਮਈਅਤ ਪਈ ਹੋਣੀ ਤੇ ਕਹਿੰਦਾ ਜ਼ਿੰਦਾਬਾਦ। ਮੈਨੂੰ ਨਹੀਂ, ਲੋਕ ਕਹਿਣਗੇ ਇਹ ਓਏ ਯਾਰ ਜ਼ਿੰਦਾਬਾਦ ਨਹੀਂ, ਉਸ ਟਾਈਮ ਮੁਰਦਾਬਾਦ। ਹਾਂਜੀ ਨਹੀਂ ਉਸਤਾਦ ਜੀ, ਇਨਸਾਨ ਹੋਈਏ ਜਿਹੜਾ ਮਰ ਕੇ ਵੀ ਜ਼ਿੰਦਾ ਹੋਵੇ। ਯਾਰ ਮੈਂ ਤੈਨੂੰ ਉਹੀ ਤੇ ਕਹਿ ਰਿਹਾ, ਠੀਕ ਹੈ, ਤੂੰ ਮਰ ਕੇ ਜ਼ਿੰਦਾ ਰਹਿਣਾ, ਪੂਰੇ ਮਹੱਲੇ 'ਚ ਤੇਰੀਆਂ ਗੱਲਾਂ ਹੋਣਗੀਆਂ ਬਾਅਦ 'ਚ ਵੀ ਕਿ ਯਾਰ ਉਹ ਕੰਮ ਹੀ ਇੰਜ ਦੇ ਕੀਤੇ। ਮਾਰ ਕੇ ਜ਼ਿੰਦਾ ਇਹਨੇ ਮਰਨਾ ਹੀ ਨਹੀਂ, ਬਲਕਿ ਮਰਿਆ ਕਿਸੇ ਨੇ 2600 ਤੋਂ ਯਾਦ ਕਰਨਾ, ਕਿਸੇ ਨੇ 1400 ਤੋਂ ਯਾਦ ਕਰਨਾ, ਕਿਸੇ ਦੁੱਧ ਵਾਲੇ ਨੇ ਲੈਣੇ ਨਹੀਂ ਹੈਗੇ, ਲੈਣੇ ਹੀ ਨੇ ਅਲਹਮਦੁਲਿਲਾ, ਲੈਣੇ ਹੀ ਨੇ। ਉਹ ਤਾਂ ਤੇਰਾ ਸ਼ੁਰੂ ਤੋਂ ਕੰਮ ਆ ਕਿ ਤੂੰ ਲੈਣਾ ਹੀ ਹੁੰਦੇ ਨੇ ਬਸ। ਹਾਂਜੀ ਉਸਤਾਦ ਜੀ, ਦੇਣ ਵਾਲਾ ਲੈਣੇ ਲੈਦਾ, ਤੁਹਾਡੇ ਕੋਲ ਲੈਦਾ। ਹਾਂ ਦੇਣ ਵਾਲਾ ਤੇ ਤੇਰਾ ਕੰਮ ਹੀ ਨਹੀਂ। ਪੇਮੈਂਟ ਦੱਸਿਓ ਕਿੰਨੇ ਲੈਣੇ ਤੁਸੀਂ? ਮੇਰੇ ਕੋਲ ਕਿੰਨੇ ਲੈਣੇ? 800 रुपए लाना रिज़ा खान ने बड़ा 800 रुपए लाने। उस्ताद जी एक एडा खूबसूरत इंसान है फैसल उस्ताद जी को, लेकिन मैं एक गल कर रहा फैसल साहब मर जाना इस पैसे ਨੂੰ ਨਾ ਸਿਕੰਦਰ ਦੋਵੇਂ ਹੱਥ ਬਾਹਰ ਕੱਢ ਕੇ ਗਏ, ਤੁਹਾਡੇ ਪੈਰ ਵੀ ਬਾਹਰ ਹੋਣੇ ਆ। ਉਹ ਭਰਾਵਾ ਉਹ ਨਹੀਂ ਸੀ ਕੱਢੇ, ਉਹਨਾਂ ਨੇ ਕੱਢੇ ਸੀ ਦੂਸਰਿਆਂ ਨੇ। ਆਹੋ ਉਹ ਤਾਂ ਮਰਿਆ ਵਾ। ਉਹਨੇ ਨਸੀਹਤ ਕੀਤੀ ਸੀ ਕਿ ਜਦੋਂ ਮੈਂ ਮਰਾਂ ਮੇਰੇ ਦੋਵੇਂ ਹੱਥ ਬਾਹਰ ਕੱਢ ਦਿਓ। ਇਹਨੇ ਵਸੀਅਤ ਕੀਤੀ ਜਦੋਂ ਮੈਂ ਮਰਾਂ ਮੇਰਾ ਇੱਥੋਂ ਨੱਕ ਕੱਲਾ ਬਾਹਰ ਕਰ ਦਿਓ। ਉਹਨਾਂ ਨੇ ਕਿਹਾ ਨਹੀਂ ਵਸੀਅਤ ਮੰਨਣੀ ਹੈ, ਉਹਨਾਂ ਨੇ ਕਿਹਾ ਵਸੀਅਤ ਨਹੀਂ ਮੰਨਣੀ ਤੇ ਨੱਕ ਫੇਰ ਵੀ ਬਾਹਰ ਆਇਆ। ਇਹਦੇ ਲੈਣ ਦੇਣ ਵਾਲੇ ਏਦਾਂ ਹੋਣੇ ਵਾ, ਇਹ ਤਾਂ ਕਹਿਣਾ ਕੋਈ ਲੈਣ ਦੇਣ ਵਾਲਾ ਤੇ ਜਿਵੇਂ ਉਹ 에어ਪੋਰਟ ਤੇ ਨਹੀਂ ਬੋਰਡ ਲੈ ਖਲੋਤੇ ਹੁੰਦੇ ਏਦਾਂ ਬੋਰਡ ਖਲਾ ਲੈਣ। ਜਿੱਦਾਂ 35000 49000 ਜਿੱਦਾਂ ਉਹ ਟੀਚਰ ਨਹੀਂ ਹੱਥ ਦੀ ਲਾਂਦਾ, ਬੱਚੇ ਕਹਿੰਦੇ ਯਾਰ ਸਰ ਏਦਾਂ ਭਾਈ ਹੱਥ ਖਲੋਣੇ। ਉਸਤਾਦ ਜੀ ਸਾਰੇ ਲੈਣ ਦੇਣ ਵਾਲੇ ਇਕੱਠੇ ਹੋਏ ਤੇ ਆਪਸ ਚ ਕਜ਼ਨ ਗੱਲਾਂ ਕਰਨ ਬੜਾ ਵੱਡਾ ਜਨਾਜ਼ਾ ਹੋਇਆ। ਭਾਈ ਇਹ ਸੁਰਖਰੂ ਜਾਈਏ, ਮੈਂ ਦੁਆ ਕੀਤੀ ਕਿ ਜਦੋਂ ਜਾਵਾਂ ਮੈਂ ਸੁਰਖਰੂ ਜਾਵਾਂ। ਇੱਕ ਦੋ ਵਾਰ ਮੈਂ ਕਸਮ ਵਾਲੀ ਗੱਲ, ਮੈਂ ਆਪਣੇ ਦਿਲ ਦੀ ਗੱਲ ਕਰਨ ਸੀਗਾ, ਕਿਉਂਕਿ ਮਰਨਾ ਸਭ ਨੇ ਹੈਗਾ ਇੱਕ ਨਾ ਇੱਕ ਦਿਨ, ਠੀਕ ਹੈ। ਤੇ ਮੈਂ ਕਹਿੰਦਾ ਸੀ ਯਾਰ ਕੋ ਮੈਂ ਨਾ ਮੇਰਾ ਦਿਲ ਨਹੀਂ ਲੱਗਣਾ, ਮੈਂ ਇਕੱਲੇ ਨਹੀਂ, ਮੈਂ ਸਾਰੇ ਹੀ ਜਾਈਏ ਇਕੱਠੇ। ਇਹ ਰੇਂਜ ਦਾ ਸਿਸਟਮ ਹੋਣਾ ਨਹੀਂ ਸਾਰੇ ਜਾਵਾਂਗੇ ਅਸੀਂ, ਤੈਨੂੰ ਪ੍ਰੋਪਰ ਤਰੀਕੇ ਨਾਲ ਛੱਡ ਕੇ ਆਵਾਂਗੇ ਇਕੱਠੇ ਹੀ। ਅੱਛਾ ਤੁਹਾਨੂੰ ਸਾਜੀ ਤੈਨੂੰ ਸਿਰ ਤੇ ਚੁੱਕ ਕੇ ਖੜਾ ਗਿਆ ਸੀ, ਤੂੰ ਸਾਡੀਆਂ ਅੱਖਾਂ ਦਾ ਮੰਜਾ ਹੈ।
ਉਸਤਾਦ ਜੀ ਮੈਂ ਤੇ ਇਹਨਾਂ ਲਈ ਪੜ੍ਹਾਈ ਵੀ ਸ਼ੁਰੂ ਕਰਤੀ ਆ। ਠੀਕ ਆ, ਤੂੰ ਮੁਹੱਬਤਾਂ ਦੇ ਇਦਾਂ ਹੀ ਇਹਦੇ ਆਂਦੇ ਆਖਰੀ ਦਮਾਂ ਤੱਕ ਮੈਟਰ ਕਰਨਾ ਹੈ। ਬਸ ਕੀ ਜ਼ੇਨ ਮਿਲਿਆ। ਅੱਛਾ ਉਸਤਾਦ ਜੀ ਇੱਕ ਹੋਰ ਗੱਲ, ਜਦੋਂ ਇੱਕ ਮਿੰਟ ਸਾਹਿਬ ਕੱਲਾ ਆਰਾਮ ਜਦੋਂ ਆ ਕੇ ਨਾ और बोल रहा था यार बोल तू पढ़ाई जारी रख, अगो मैंने पहुंचे ना पहुंचे बस तू जारी रख, ठीक है। हाँ ਜਦੋਂ एंकर ने आके कहना कि सजाद भाई आपके साथ वो काम करते थे, कुछ कहें फैसल के बारे में। यार ना इदा कर पता कि घर ਦੇ ਬੱਚਿਆਂ ਨੇ ਵੇਖਣਾ ਤੇ ਬੁੱਢੀ ਨੇ ਵੇਖਣਾ। ਅੱਲਾਹ ਪਾਕ ਜ਼ਿੰਦਗੀ। ਅੱਛਾ ਉਸਤਾਦ ਜੀ ਨਹੀਂ ਨਹੀਂ ਮੈਂ ਨਹੀਂ ਕਹਿ ਰਿਹਾ ਰੋਕ ਦੋ, ਮੈਂ ਇਹਨੂੰ ਕਹਿ ਰਿਹਾ ਕਿ ਉਹ ਬੰਦ ਕਰ ਦੇਣ। ਅਸੀਂ ਨਹੀਂ ਹਟਣਾ। ਹਾਂ ਉਹ ਨਾ ਮੇਰਾ ਪੁੱਤਰ ਜਨਾ ਇਹ ਮਜ਼ਾਕ ਹੋ ਰਿਹਾ, ਤੁਸੀਂ ਟੀਵੀ ਬੰਦ ਕਰ ਕੋਈ ਹੋਰ ਚੈਨਲ ਲੈ ਅੱਜ ਦਾ ਪ੍ਰੋਗਰਾਮ ਨਹੀਂ ਮੇਰੇ ਕੋਈ ਡਰ ਨਹੀਂ। ਅੱਛਾ ਉਸਤਾਦ ਜੀ ਇਹ ਹਕੀਕਤ ਆ, ਤੁਸੀਂ ਵੀ ਅਸੀਂ ਸਾਰੇ ਹੀ ਚਲੇ ਜਾਣਾ। ਹਾਂ ਤੇ ਇਹ ਇੱਕ ਮਤਲਬ ਮਾਵਾਂ ਸਾਡੀਆਂ ਜਿਹੜੀਆਂ ਨੇ ਨਾ ਬੜੀਆਂ ਸੈਂਸਿਟਿਵ ਹੁੰਦੀਆਂ ਇਸ ਮਾਮਲੇ 'ਚ। ਹਾਂ ਮੇਰੇ ਪੁੱਤਰ ਨੂੰ ਏਦਾਂ ਇੱਕ ਵਾਰੀ ਮਾਂ ਜੀ ਉਸਤਾਦ ਜੀ ਨੂੰ ਅਸੀਂ ਉਹ ਟਰੈਕ ਰੱਖ ਕੇ ਗੱਲਾਂ ਕੀਤੀਆਂ ਤੇ ਮਾਂ ਜੀ ਮਿਲੇ ਨੇ ਤੇ ਉਰਾ ਉਹ ਵੀ ਤੁਸੀਂ ਮੇਰੇ ਪੁੱਤ ਨੂੰ ਏਦਾਂ ਕਿਹਾ, ਤੁਹਾਡਾ ਫਿੱਟੇ ਤੁਸੀਂ ਤੁਹਾਨੂੰ ਨਹੀਂ ਪਤਾ ਮੇਰਾ ਪੁੱਤ। ਮੈਂ ਤਾਂ ਨਹੀਂ ਇਹਦਾ ਕਹਿ ਰਿਹਾ ਕਿ ਨਾ ਕਰੋ ਯਾਰ, ਬੰਦ ਕਰ ਦਿਓ ਟੀਵੀ। ਇਹਨਾਂ ਦੀ ਮਾਂ ਜੀ ਨੇ ਕਹਿਣਾ ਓਕੇ, ਅੱਛਾ ਇਹਨਾਂ ਦੀ ਮਾਂ ਜੀ ਨੇ ਕਹਿਣਾ ਕਰ ਲਓ ਜਿੰਨੀ ਮਰਜ਼ੀ ਕਰ ਲਓ, ਅਸੀਂ 20 ਸਾਲ ਹੋ ਗਏ ਏਦਾਂ ਕਰਦੇ। ਮਾਂ ਜੀ ਨੇ ਕਹਿਣਾ ਇਹਨੂੰ ਕਰੀ ਜਾਵੇ, ਕਿਹੜਾ ਚਵਲ ਮਰਨ ਲੱਗੀ। ਉਹ ਬੰਦੇ ਫੂੜੀ ਤੇ ਇਹਨਾਂ ਦੀ ਤੇ ਬੈਠੇ ਤੇ ਹੱਥਾਂ 'ਚ ਕੈਲਕੂਲੇਟਰ ਫੜੇ ਉਹਨਾਂ ਨੇ ਹਿਸਾਬ ਕਰਨ ਲੱਗੇ। ਦੂਰੋਂ ਲੱਗਦਾ ਤਸਬੀਹ ਕਰ ਰਹੇ ਇੱਕ ਦੋ ਨੇ ਤੇ ਭਾਈ ਹੱਥ ਨਹੀਂ ਹੋਣੇ, ਉਹਨਾਂ ਨੇ ਟੋਂਡੀ ਖੜਾ ਕਰ ਦੇਣਾ। लेकिन फरीद भी अपने भरा कहने लगता मेरा टाइम आ गया। वो कहता यार पहले दे लैके मरी जा यार पहले दे लैके ਯਾਰ ਭਰਾ ਹੁੰਦੇ ਹੀ ਉਹ ਨੇ ਜਿਹੜੇ ਭਰਾਵਾਂ ਦੀਆਂ ਬਾਹਾਂ ਲੱਥੀਆਂ। ਫੈਸਲ ਤੋਂ ਟੈਨਸ਼ਨ ਨਹੀਂ ਲੈਣੀ। मैं लैनी ही उस्ताद जी मैं लैनी ही कसम ਤੁਹਾਡੇ ਹੁੰਦੇ ਲੈਣੀ ਨਹੀਂ ਨਹੀਂ ਬਸ ਸਾਰੇ ਦੇ ਹੁੰਦੇ ਟੈਨਸ਼ਨ ਲੈਣੀ। ਬੇਟਾ ਜਦੋਂ ਤੂੰ ਆ ਟੁੱਟ ਗਿਆ ਹਾਂਜੀ ਉਸਤਾਦ ਜੀ ਕੱਲ ਪੜੋ ਯਾਰ ਇਹ ਕੀ ਹੈ, ਇੱਥੇ ਪੈਰ ਰੱਖਿਆ ਕਿਸੇ ਨੇ? ਹਾਂਜੀ ਪੈਰ ਰੱਖਿਆ ਜੀ। ਕਨਫਰਮ ਇੱਥੇ ਪੈਰ ਆਇਆ ਕਿਸੇ ਦਾ, ਪੈਰ ਆਇਆ। ਉਸਤਾਦ ਜੀ मैं ਅੱਛਾ ਵੀ एक मिनट ਪੈਰ ਆਇਆ ਨਾ, ਪੈਰ ਆਇਆ ਨਾ ਲੱਕੜੀ ਹੋ ਵਿੱਚ। ਕਿਉਂਕਿ ਮੇਰੀ ਗੱਲ ਸੁਣੋ, ਇਹ ਚੀਜ਼ ਜਿਹੜੀ ਹੈਗੀ ਸੀ ਨਾ ਜਿਹੜੀ ਟੁੱਟੀ ਹੈ ਇਸ ਟਾਈਮ ਅਲਹਮਦੁਲਿਲਾ ਮੈਂ ਬਾਵਜ਼ੂ ਹਾਂ, ਇਹ 'ਚ ਮੇਰਾ ਕੋਈ ਲਿੰਕ ਨਹੀਂ ਹੈ। ਤੇ ਅਸੀਂ ਕਿਦੋਂ ਕਿਹਾ? ਮੈਨੂੰ ਪਤਾ ਹੈ ਨਹੀਂ ਨਾ ਤੇਰਾ ਆਇਆ ਹੁੰਦਾ ਤੇ ਫਿਰ ਤੇਰੇ ਥੱਲੇ ਨੂੰ ਹੋਣਾ ਸੀ ਹੋਰ। ਮੈਂ ਕਹਿੰਦਾ ਇਹ ਬਲਾ ਕਿਹੜੀ ਉਹ ਲਤੀਫਾ ਨੇ ਕਹਿੰਦਾ ਯਾਰ ਮੇਰਾ ਇੱਥੇ ਨਾ ਪੈਸੇ ਚੁੱਕੇ, ਕਹਿੰਦਾ ਕਿੱਧਰ, ਕਹਿੰਦਾ ਭਾਈ ਮੈਂ ਵਜ਼ੂ ਕਰ ਇਹ ਉਹ ਚੱਕਰ ਆਪੇ ਕਰ ਬਾਸ ਦੀ ਜੁਗਾ ਧਾਰਨੀ ਜਿੱਦਾਂ ਦਾ। ਹਾਂ ਤਾਜੀ ਇਹ ਜਿਹੜਾ ਨਾਲੇ ਕਹਿੰਦੇ ਆ ਤੁਹਾਡੇ ਕੋਲ 800 ਲੈਣਾ ਤੇ ਉਸਤਾਦ ਕੋ ਵੀ, ਇਹ ਇਹਨੇ ਦੂਜਿਆਂ ਕੋਲ ਲਈ ਇਹ ਕਹਿ ਕੇ ਯਾਰ ਮੈਂ ਉਹਨਾਂ ਕੋਲ ਲੈਣੇ ਆ ਉਹ ਮਿਲੂਗੇ ਨਾ। ਉਹ ਮੈਨੂੰ ਦੇਣਗੇ ਤੇ ਯਾਰ ਕਿਤੇ ਆ ਗਏ ਇਹਨਾਂ ਗੇੜੇ ਬਾਸ ਸੀਗਾ ਦੁਕਾਨ ਵਾਲੇ ਨੂੰ ਜਾ ਕੇ ਕਹਿੰਦਾ ਯਾਰ ਆਟਾ ਦੇਈਓ ਮੈਂ ਬੰਦੇ ਕੋਲੋਂ ਲੈਣਾ ਉਹ ਤੇ ਮੈਂ ਤੈਨੂੰ ਦੇ ਦਾਂਗਾ। ਉਹ ਦੁਕਾਨ ਬੰਦ ਕਰਕੇ ਕਹਿੰਦਾ ਚੱਲ ਆਓ ਬੰਦੇ ਕੋਲ ਚਲੀ ਗਏ। ਇਹਨੇ ਭਾਈ ਸ਼ਰਤ ਲਾ ਕੇ ਪੀਰਾਂ ਦਾ ਬਾਲਾ ਕਰਤਾ ਸੀ। ਪੈਸੇ ਦਾ ਇੰਨਾ ਜਿਹੜੀ ਉਸਤਾਦ ਜੀ ਕੇ ਜਿਹੜੇ ਪੈਸੇ ਲੈਣੇ ਨੇ ਨਾ ਉਹ ਨਹੀਂ ਮੈਂ ਛੱਡਦਾ। ਉਸਤਾਦ ਜੀ ਕੋ ਨਹੀਂ ਹੁਣ ਚੈੱਕ ਤੇ ਚੈੱਕ ਚੜਿਆ, ਹੁਣ ਛੱਡੋ। ਅੱਛਾ ਵੈਸੇ ਫੈਸਲ ਸਾਹਿਬ ਤੁਸੀਂ ਮੈਨੂੰ ਵੇਖਣ ਨੂੰ ਤਰਸਣਾ ਵਾ। ਹਾਂਜੀ ਨਾ ਇਹ ਮੈਂ ਤੁਹਾਨੂੰ ਦੱਸ ਦਿਆਂ। ਨਹੀਂ ਉਸਤਾਦ ਜੀ, ਮੈਂ ਜਿਸ ਕੰਡੀਸ਼ਨ 'ਚ ਖੜਾ ਤੁਸੀਂ ਕਹਿਣਾ ਉਸਤਾਦ ਦੱਸ ਹੀ ਜਾਂਦਾ ਯਾਰ ਗਿਆ ਕਿੱਥੇ। ਉਸਤਾਦ ਜੀ ਯਕੀਨ ਕਰ ਇਹ ਸਾਰਾ ਇੱਥੇ ਰਹਿਣਾ, ਤੁਹਾਡੇ ਪੈਸੇ ਪੂਏ ਸਾਰਾ ਕੁਝ ਸਹੀ ਗਾ। ਮੈਂ ਤੁਹਾਨੂੰ ਕਿਹਾ ਨਾ ਉਸਤਾਦ ਜੀ ਤੁਸੀਂ ਏਦਾਂ ਨਾ ਕਰਿਓ ਉਸਤਾਦ ਜੀ, ਤੁਹਾਡੀ ਨਾਲ ਉਹ ਮਰੇ ਉਹਨੂੰ ਤਾਂ 골ਡਨ ਵੀਜ਼ਾ ਲੱਗਾ ਹੀ ਉਧਰੋਂ ਦੁਬਈਓ ਕਿਤੇ ਹੋਰ, ਇਹਨਾਂ ਨੇ ਸੱਚੀ ਮੁੱਚੀ ਐਸੀ ਕਰਨਾ ਵਾ। ਠੀਕ ਹੈ ਬਹੁਤ ਮੈਨੂੰ ਲੱਗ ਰਿਹਾ ਕਿ ਤੁਸੀਂ ਨਾ ਜੁਦਾਈਆਂ ਨਜ਼ਰ ਆ ਰਹੀਆਂ ਨੇ ਮੈਨੂੰ। ਜੁਦਾਈਆਂ ਜਦੂਈਆਂ ਨਹੀਂ ਉਸਤਾਦ ਜੀ, ਜਿੱਥੇ ਜਾਣਾ ਹੈ ਨਾ 25 ਤਰੀਕ ਤੋਂ ਬਾਅਦ ਜਾਇਓ। ਇਹਨਾਂ ਦੇ ਇੰਚ ਰੱਖਣਾ ਹੈ। ਜਦਾਈਆਂ ਨਾ ਜਾਂ ਜਦਾਈਆਂ ਪਾਉਣ ਤੋਂ ਪਹਿਲਾਂ ਉਹਨੂੰ ਕਹਿ ਜਾਓ ਵੀ ਸੈਂਡ ਕਰ ਦਿਆ ਕਰੇ ਜਾਂ ਬਾਅਦ ਚ, ਕਿਉਂਕਿ ਜਦਾਈਆਂ ਪਈਆਂ ਬਾਅਦ ਸਾਡੇ 2 ਮਹੀਨੇ ਦਾ ਪਹਿਲੇ ਟਾਈਮ ਜਾਏਗਾ ਪੂਰਾ। ਓਕੇ ਕਿਹਦਾ ਕਨਫਰਮ 2 ਮਹੀਨੇ ਦਾ ਟਾਈਮ। ਹਾਂਜੀ ਇੰਜ ਨਹੀਂ ਕਰਦਾ ਬਸ 2 ਉਸਤਾਦ ਜੀ ਮਹੀਨੇ ਮੈਂ ਤੁਹਾਨੂੰ ਪਹਿਲੇ ਦੱਸਾਂਗਾ। ਮੈਂ ਵੀ ਗੱਲ ਇੱਕ ਫੈਸਲ ਸਾਹਿਬ ਤੁਹਾਡੀ ਗੱਲ ਕੱਟਣਾ, ਰਾਤੀ ਇੱਕ ਡੈਥ ਹੋਈ ਉਸਤਾਦ ਜੀ, ਉਹ ਮੈਂ ਹੈਰਾਨ ਹੋਇਆ ਕਿ ਬੰਦਾ ਦੱਸਣ ਵਾਲੇ ਦੱਸਦੇ ਨੇ ਕਿ ਯਾਰ ਉਹਨੇ ਸਾਰਾ ਕੁਝ ਹੀ ਦੱਸਿਆ ਕਿ ਭਾਜੀ ਮੇਰਾ ਇਹ ਟਾਈਮ ਆਖਰੀ ਆ ਗਿਆ, ਮੇਰਾ ਇਹ ਹੈ ਉਹ, ਤੇ ਮਿਲ ਮਿਲਾ ਵੀ ਆਇਆ ਸਾਰੇ ਭੈਣ ਭਰਾਵਾਂ ਨੂੰ। ਜਵਾਨ ਬੰਦਾ ਉਸਤਾਦ ਜੀ, ਉਸ ਬੰਦੇ ਦੇ ਕ੍ਰੈਡਿਟ ਸੀ, ਪ੍ਰੋਫੈਸਰ ਸੀ, ਟੀਚਰ ਸੀ, ਤੇ ਤਕਰੀਬਨ 50 ਤੋਂ ਉੱਤੇ ਯਤੀਮ ਬੱਚਿਆਂ ਨੂੰ ਉਹਨਾਂ ਨੇ ਬਗੈਰ ਪੈਸੇ ਤੋਂ ਉਹਨਾਂ ਨੇ ਪੜਾਇਆ। ਹੋ ਸਕਦਾ ਉਹਨਾਂ ਨੂੰ ਡਾਕਟਰ ਨੇ ਕਹਿਤਾ ਹੋਵੇ ਕਿ ਵੀ ਭਾਜਨ 5-7 ਦੇਣੀ ਨਹੀਂ। ਇਹ ਤੇ ਡਾਕਟਰ ਕਿਹੜਾ ਨਹੀਂ ਕੋਈ ਉਸਤਾਦ ਜੀ, ਉਹ ਨਹੀਂ ਅਕਸਰ ਉਹਨਾਂ ਦੀ ਹਾਲਤ ਐਸੀ ਹੋਵੇ ਨਾ। ਅਕਸਰ ਨਾ ਇਨਸਾਨ ਨੂੰ ਲੱਗਦਾ ਹੈ ਕਿ ਯਾਰ ਮੇਰਾ ਟਾਈਮ ਇੰਜ ਦਾ ਆ ਰਿਹਾ ਯਾਰ, ਸਾਰਿਆਂ ਨੂੰ ਮਿਲ ਲਈ ਯਾਰ, ਅੱਛਾ ਯਾਰ ਤੂੰ ਵੀ ਮੈਨੂੰ ਮਾਫ ਕਰਨੀ ਯਾਰ। ਜਿਵੇਂ ਅੱਲਾ ਜਨਤਾ ਜੀ ਕਰਦੇ ਗਫੂਰ ਕੋਡੂ ਸਾਹਿਬ, ਉਹ ਮਰਨ ਤੋਂ ਪਹਿਲੇ ਯਾਰ ਗੱਡੀ ਚਲਾਉਣ ਦੇ ਹੈਗੇ ਨੇ ਤੇ ਮੁੰਡੇ ਨੂੰ ਕਹਿੰਦੇ ਯਾਰ ਮੇਰੇ ਕੋਲ ਗੱਡੀ ਸਹੀ ਨਹੀਂ ਚੱਲਣ ਡਈ ਤੇ ਤੂੰ ਚਲਾ। ਉਹ ਦੂਸਰਾ ਮੁੰਡਾ ਗੱਡੀ ਡਰਾਈਵ ਕਰਨ ਲੱਗ ਪਿਆ ਤੇ ਗਫੂਰ ਕੋਡੂ ਸਾਹਿਬ ਕਹਿੰਦੇ ਯਾਰ ਇੱਕ ਵਾਰ ਗੱਡੀ ਰੋਕੀ ਯਾਰ ਜ਼ਰਾ। ਕਹਿੰਦੇ ਕੀ ਹੋਇਆ? ਕਹਿੰਦੇ ਯਾਰ ਦੁਆ ਕਰੀਏ ਅੱਲਾ ਅੱਗੇ।
ਇਹ ਹਕੀਕਤ। ਤੇ ਦੁਆ ਕਰਨ ਲੱਗ ਪਏ ਨੇ ਤੇ ਰੋ ਕੇ ਕੋਡੂ ਸਾਹਿਬ ਦੁਆ ਕਰਨ ਡੇ ਨੇ ਕਿ ਯਾ ਅੱਲਾ ਮੈਨੂੰ ਮਾਫ ਕਰ ਦੇ, ਕੋਈ ਗਲਤੀਆਂ ਹੋ ਗਈਆਂ। ਫਰੀਦ ਸਾਹਿਬ 1.5 ਘੰਟੇ ਬਾਅਦ ਕੋਡੂ ਸਾਹਿਬ ਦੀ ਡੈਥ ਹੋ ਗਈ। ਬਾਲਾ ਨੇ ਦੇਤੀ ਨੂੰ ਤਫੀਕ ਰੱਬ ਨੇ ਕਿ ਵੀ ਚਲੋ ਠੀਕ ਹੈ ਨਾ। ਤੇ ਹੁਣ ਜਿਹੜੇ ਉਸਤਾਦ ਜੀ ਨੇ ਨਾ, ਹੁਣ ਉਸਤਾਦ ਜੀ ਨੇ ਅਗਰ ਬਾਹਰ ਜਾਣਾ, ਫਰੀਦ ਸਾਹਿਬ ਇਹਨੇ ਵੀ ਏਦਾਂ ਹੀ ਗੱਡੀ ਜਾਂਦੇ ਨਾ, ਏਦਾਂ ਹੀ ਉਸਤਾਦ ਜੀ ਇਹਨੇ ਬੰਦਾ ਰੋਕਿਆ, ਇਹਨੇ ਕਹੀ ਦੁਆ ਕਰ ਲਓ। ਦੁਆ ਇਹਨੇ ਕਰ ਲਈ। 16 ਸਾਲ ਹੋ ਗਏ ਇਸ ਗੱਲ ਨੂੰ। ਤੌਫੀਕ ਦਵੇ ਤੋਬਾ ਕਰਨ ਦੀ, ਤੌਫੀਕ ਦਵੇ ਮੈਨੂੰ ਤੋਂ ਪਹਿਲੇ ਵੀ। ਨਹੀਂ ਤਾਂ ਹੁਣ ਵੀ ਤਫੀਕ ਹੀ ਆ, ਅੰਨਾ ਮਰ ਗਿਆ ਤੂੰ ਕਰ। ਮੈਂ ਕਰਦਾ ਨਹੀਂ ਤਾਂ ਕਰ, ਹੁਣ ਕਰ, ਮੈਂ ਤੁਹਾਡੇ ਸਾਹਮਣੇ ਕਰ ਹੁਣੇ ਕਰ। ਪਤਾ ਲੱਗੇ 1.5 ਘੰਟੇ ਬਾਅਦ ਤੈਨੂੰ ਪਤਾ ਵਾ ਵੀ 1.5 ਘੰਟੇ ਬਾਅਦ ਤੂੰ ਨਹੀਂ ਮਰਨਾ, ਤੂੰ ਸ਼ੁਰੂ ਕਰ। ਕਾਜੀ ਇਹਨਾਂ ਨੇ ਕੀਤੀ ਇਦਾਂ ਹੀ ਗੱਡੀ ਸਾਈਡ ਤੇ ਲਾ ਕੇ ਦਬਾ, ਇਹਨਾਂ ਨੂੰ ਕੁਝ ਨਹੀਂ ਹੋਇਆ, ਡਰਾਈਵਰ ਮਾਰ ਲਗਾ ਯਾਰ 4 ਸਾਲ ਹੋ ਗਏ ਉਸਤਾਦ ਜੀ ਇਹਨੇ ਦੁਆ ਕਰ। ਉਸ ਤੋਂ ਬਾਅਦ ਡਰਾਈਵਰ ਆਦਾ, ਡਰਾਈਵਰ ਤੋਂ ਨਹੀਂ ਭਾਈ ਨਹੀਂ ਦਿਲ ਕਰਦਾ ਦੁਆ ਕਰਾ ਕੇ ਫਾੜ। ਇਹਨੇ ਦੁਆ ਉਸਤਾਦ ਜੀ 4 ਸਾਲ ਹੋ ਗਏ ਆਪਣੇ ਰਿਸ਼ਤੇਦਾਰਾਂ ਕੋਲੋਂ ਰੋਟੀ ਖਾਈ ਜਾ ਰਿਹਾ, ਕਹਿੰਦਾ ਮੈਨੂੰ ਲੱਗਦਾ ਟਾਈਮ ਆ ਗਿਆ ਮੈਂ ਮਿਲਣ ਆਇਆ। ਯਾਰ ਰੋਟੀ ਖਾ ਕੇ ਲਈ ਇਹ ਕੰਮ ਕਰਦਾ। ਹਕੀਕਤ ਇਹ ਕਹਿੰਦਾ ਮੇਰਾ ਆਖਰੀ ਟਾਈਮ ਹੈ, ਮੈਨੂੰ ਰੋਟੀ। ਮੈਨੂੰ ਇੰਜ ਲੱਗ ਰਿਹਾ ਮੇਰੇ ਟਾਈਮ ਥੋੜਾ ਬਹੁਤ, ਮੈਂ ਕਹਿੰਦਾ ਮੇਲ ਆਵਾਂ। ਫਰੀਦ ਸਾਹਿਬ 2-3 ਕਰੈਕਟਰ ਐਸੇ ਹੈਗੇ ਨੇ। ਤੇ ਹੁਣ ਜਦੋਂ ਜਾਂਦਾ ਉਹ ਕਹਿੰਦੇ ਫੈਸਲ ਵੇਖਦੇ, ਕਹਿੰਦੇ ਲਿਆਓਗੇ ਰੋਟੀ ਦਾ ਟਾਈਮ ਆਖਰੀ ਆ ਗਿਆ। ਬਰਾਨ ਹੋਟਲ ਤੇ ਲੋਕੀ ਕਹਿਣ ਲੱਗ ਪਏ ਉਹ ਜਿਹੜਾ ਆਖਰੀ ਟਾਈਮ ਵਾਲਾ ਰੋਟੀ ਖਾ ਗਿਆ। ਸਰਦਾਰ ਸਾਹਿਬ, ਮੈਂ ਸਰਦਾਰ ਜਮਾਲ ਸਾਹਿਬ ਦੀ ਗੱਲ ਕਰ ਰਿਹਾ। ਸਰਦਾਰ ਸਾਹਿਬ ਤੇ ਉਹਨਾਂ ਦੇ ਸ਼ਾਗਿਰਦ ਹੈਗੇ ਨੇ ਬੜੇ ਹੋਣਹਾਰ, ਬਦਰ ਖਾਨ ਸਾਹਿਬ ਜੀ। ਫਰੀਦ ਸਾਹਿਬ ਇਹ ਕਿਤੇ ਟੂਰ ਤੇ ਗਏ ਨੇ। ਹੁਣ ਜਿਸ ਕਰੈਕਟਰ ਨੂੰ ਮਿਲਣ ਜਾ ਰਹੇ ਨੇ ਨਾ, ਕਿ ਅੱਜ ਇਹਨੂੰ ਮਿਲਣਗੇ, ਅੱਜ ਇਹਨੂੰ ਮਿਲਣਗੇ, ਜਿਹਨੂੰ ਮਿਲਣਗੇ ਅਗਲੇ ਦਿਨ ਉਹਦੀ ਡੈਥ ਹੋ ਗਈ। ਅਗਲੇ ਦਿਨ ਫਿਰ ਇੱਕ ਦੋਸਤ ਕੋ ਗਏ, ਉਹਦੀ ਵੀ ਡੈਥ ਹੋ ਗਈ ਅਗਲੇ ਦਿਨ। ਉਹਨੂੰ ਜਿਹਨੂੰ ਮਿਲਣਗੇ ਉਹਦੀ ਡੈਥ ਹੋ ਗਈ। ਜਿਹਨੂੰ ਮਿਲਣ ਗਏ ਨੇ ਨਾ ਤੇ ਉਹਦੀ ਡੈਥ ਹੋ ਗਈ, ਯਾਨੀ ਕਿ ਮਿਲਣ ਤੋਂ ਬਾਅਦ। ਸਹੀ। ਤੇ ਹੁਣ ਨਾ ਇੱਕ ਕਰੈਕਟਰ ਦੀ ਦਾਵਤ ਸੀਗੀ, ਉਧਰ ਜਾਣਾ ਸੀ ਸਰਦਾਰ ਸਾਹਿਬ ਨੇ, ਤੇ ਉਹਨੇ ਫੋਨ ਕਰਕੇ ਕਿਹਾ, ਕਹਿੰਦੇ ਯਾਰ ਮਿਹਰਬਾਨੀ ਯਾਰ ਮੇਰੇ ਹੱਲ ਨਾ ਆਇਆ। ਸਰਦਾਰ ਸਾਹਿਬ ਕਹਿੰਦੇ ਕੀ ਹੋਇਆ ਕੀ ਹੈ? ਕਹਿੰਦੇ ਯਾਰ ਤੁਸੀਂ ਉਹਨੂੰ ਮਿਲ ਗਏ, ਉਹਦੀ ਵੀ ਡੈਥ ਹੋ ਗਈ, ਉਹਨੂੰ ਮਿਲ ਗਏ, ਉਹਦੀ ਵੀ ਡੈਥ ਹੋ ਗਈ। ਠੀਕ ਹੈ। ਅਕਸਰ ਮੈਂ ਤੁਹਾਨੂੰ ਦੱਸਣਾ ਫਰੀਦ ਸਾਹਿਬ, 2 ਕਿਸਮ ਦੀ ਕੈਟਾਗਰੀ ਹੁੰਦੀ ਬੰਦਿਆਂ ਦੀ। ਇੱਕ ਬੰਦਾ ਹੁੰਦਾ ਪੂਰੇ ਖਾਨਦਾਨ 'ਚ ਜਿਹੜਾ ਨਾ ਦੱਸਦਾ ਫੌਤਗੀ ਦਾ, ਉਹਦਾ ਫੋਨ ਜਦੋਂ ਵੀ ਆਣਾ, ਲੋ ਜੀ ਮਰ ਗਿਆ। ਉਹ ਕਈ ਹੁੰਦੇ ਇਦਾਂ ਦੀਆਂ ਚਵਲਾਂ ਹੁੰਦੀਆਂ, ਠੀਕ ਹੈ, ਉਹਨਾਂ ਦੇ ਬਾਰੇ ਮਸ਼ਹੂਰ ਹੁੰਦਾ ਵੀ ਜਦੋਂ ਫੌਤਗੀ ਦੀ ਖਬਰ ਹੀ ਦਿੰਦੇ। ਹਾਂ, ਪੋਸਟਾਂ ਵੀ ਇਹੀ ਲਾਉਂਦਾ। ਤੇ ਇੱਕ ਕਰੈਕਟਰ ਖਾਨਦਾਨ 'ਚ ਐਸਾ ਵੀ ਹੁੰਦਾ ਵਾ, ਫਰੀਦ ਨਹੀਂ ਹੋਣੀ ਕਿ ਯਾਰ ਇਹਨੂੰ ਨਾ ਦੱਸਣਾ, ਇਹਨੇ ਦਿਲ ਤੇ ਲੈ ਜਿਹੜੀ ਇਹਨੂੰ ਦੱਸਣਾ ਕਿਸੇ ਹਿਸਾਬ ਸੇ, ਇਹਨੂੰ ਦੱਸਣਾ ਹੀ ਨਹੀਂਗਾ। ਇਹ ਵੀ ਬੜਾ ਹੁੰਦਾ। ਲੇਕਿਨ ਉਸਤਾਦ ਜੀ ਪੈਸੇ, ਉਸਤਾਦ ਜੀ ਸ਼ੇਰ ਕੀ ਸੀ ਜਿਹੜਾ ਤੁਸੀਂ ਅਕਸਰ ਸੁਣਾਉਂਦੇ ਹੁੰਦੇ ਹੋ? ਭਾਜੀ ਇੱਕ ਹੋਟਲ ਤੇ ਜਾਂਦਾ ਸੀਦਾ ਰੋਟੀ ਖਾਣ, ਇਹਦਾ ਦੋਸਤ ਵੀ ਸੀ, ਉਹ ਆਪ ਚਾਲ ਤੇ ਆਖਰੀ ਟਾਈਮ ਦਾ ਕਹਿ। ਹਾਂ, ਰੋਜ਼ ਜਾਣਾ ਇਹਨੇ, ਕਹਿਣਾ ਉਸਤਾਦ ਮੈਨੂੰ ਲੱਗ ਰਿਹਾ ਅੱਜ ਖਤਮ ਹੋ ਹੀ ਜਾਣਾ ਕੰਮ, ਮਿਲਣ ਆਇਆ ਤੈਨੂੰ। ਉਹਨੇ ਪਾਵੇ ਚਨੇ ਆਂਡਾ ਖਵਾ ਦੇਣਾ। ਫਿਰ ਅਗਲੇ ਦਿਨ 15 ਕੁ ਦਿਨ ਜਾਂਦਾ ਰਿਹਾ, ਉਹਨੇ ਹੋਟਲ ਛੱਡ ਦਿੱਤਾ, ਕਿਤੇ ਹੋਰ ਕੰਮ ਕਰਨ ਲੱਗ ਪਿਆ। 9-10 ਸਾਲ ਲੰਘ ਗਏ ਤੇ ਇਹ ਬਿਮਾਰ ਹੋ ਗਿਆ। ਉਹ ਹੌਜ਼ਰੀ ਦਾ ਕਿਤੇ ਕੰਮ ਕਰ ਰਿਹਾ ਹੁਣ। ਉਹਨੂੰ ਪਤਾ ਲੱਗਾ ਫੈਸਲ ਰਾਮੇ ਬਿਮਾਰ ਹੋ ਗਿਆ, ਤੇ ਉਹ ਫੈਸਲ ਕੋ ਮਿਲਣ ਆਇਆ, ਤੇ ਫੈਸਲ ਉਹਨੂੰ ਵੇਖਦਾ, ਕਹਿੰਦਾ ਕਿਉਂ ਮੈਂ ਤੈਨੂੰ ਕਹਿਣਾ ਹੁੰਦਾ ਸਾਂ। 9 ਸਾਲ ਬਾਅਦ ਇੱਕਦਮ ਦੁਬਾਰਾ ਕਰ ਹੌਜ਼ਰੀ ਦਾ ਇਹਨੇ ਇਮਰਾਨ ਹੋਟਲ ਤੇ ਜਾ ਕੇ ਤੇ ਰੋਜ਼ ਕਹਿਣਾ ਮੇਰਾ ਆਖਰੀ ਟਾਈਮ। ਇੱਕ ਦਿਨ ਅੱਕ ਕੇ ਕਹਿੰਦਾ ਤੇਰਾ ਟਾਈਮ ਵੀ ਆਖਰੀ ਤੇ ਪਲੇਟ ਵੀ ਆਖਰੀ। ਨਹੀਂ, ਇਹ ਰੋਜ਼ ਆ ਕਹਿੰਦਾ ਸੀ ਮੇਰਾ ਆਖਰੀ ਟਾਈਮ ਹੈ, ਕਿ ਮੇਲਾ ਵਾ। 18ਵੇਂ-19ਵੇਂ ਦਿਨ ਗਿਆ ਤੇ ਦੁਕਾਨ ਬੰਦ ਉੱਤੇ ਲਿਖਿਆ ਬਾਬਾ ਜੀ ਫੌਤਗੀ ਦੁਕਾਨ ਬੰਦ। ਉਹ ਆਪ ਹੀ ਫੌਤ ਹੋ ਗਏ। ਫਰੀਦ ਸਾਹਿਬ ਬੰਦਾ ਜਦੋਂ ਡਿੱਗਦਾ ਹੈ ਨਾ, ਤਬੀਅਤ ਖਰਾਬ ਹੀ ਅਚਾਨਕ ਡਿੱਗੇ ਹਾਦਸੇ ਨਾਲ, ਉਹ ਕੁਛ ਪਤਾ ਨਹੀਂ, ਬਟਵਾ ਸਾਰਾ ਕੁਛ ਉੱਥੇ ਹੀ ਪਿਆ ਹੁੰਦਾ, ਤੇ ਬੰਦਾ ਡਿੱਗੇ, ਉਹਨੂੰ ਚੁੱਕ ਕੇ ਹਸਪਤਾਲ ਲੈ ਜਾਂਦੇ। ਸਭ ਤੋਂ ਸਿਆਣਾ ਮੇਰੀ ਨਜ਼ਰ ਦੇ ਵਿੱਚ ਜਿਹੜਾ ਬੰਦਾ ਡਿੱਗਿਆ ਨਾ, ਉਹ ਮੇਰੇ ਉਸਤਾਦ ਮੁਹਤਰਮ ਨੇ। ਤੇ ਡਿੱਗਦੇ ਕਰੇ 20,000 ਪਰਚੀ, 30,000 ਡੈਸ਼ਬੋਰਡ ਡਿੱਗਿਆ ਨਹੀਂ ਸੀ ਮੈਂ, ਨਹੀਂ ਤੇ ਡਿਟੇਲ ਸਾਰੀ ਪਤਾ। ਅੱਛਾ, ਤੁਹਾਡਾ ਮੈਂ ਦੱਸਦਾ ਨਾ, ਮੈਨੂੰ ਪੈਨਿਕ ਅਟੈਕ ਹੋਇਆ ਨਾ, ਐਂਜ਼ਾਈਟੀ, ਜਦੋਂ ਮੈਨੂੰ ਉਹ ਕੀ ਉਹਦਾ ਡਾਇਸਗਨੋਡ ਹੋਈ, ਮੈਨੂੰ ਡੈਜ਼ਿਗਨੇਸ਼ਨ ਉਹ ਜਦੋਂ ਹੋਈ ਨਾ ਮੈਨੂੰ, ਤੇ ਮੈਨੂੰ ਪਤਾ ਨਹੀਂ ਸੀ ਕਿ ਕੀ ਹੋ ਰਿਹਾ। ਪੈਨਿਕ ਅਟੈਕ ਕੀ ਹੁੰਦੇ, ਇੱਕਦਮ ਮਤਲਬ ਮੈਨੂੰ ਨਾ ਇਸ ਤਰ੍ਹਾਂ ਖਲੋਤੇ ਪੂਰੀ ਜਾਨ ਨਿਕਲ ਜਾਣੀ ਜਿਸਮ ਚੋਂ, ਲੱਤਾਂ ਚੋਂ ਜਾਨ ਖਤਮ, ਤਰੇਲੀਆਂ, ਪਸੀਨਾ, ਤੇ ਇੰਜ ਲੱਗਣਾ ਕਿ ਐਂਡ ਆ ਖਤਮ ਕੰਮ। ਤੇ ਫਿਰ ਦੌੜਨਾ ਹਸਪਤਾਲ ਵਾਲ ਕੇ ਮੈਨੂੰ ਆਹ ਕੀ ਹੋ ਗਿਆ। ਉਹ ਇਦਾਂ ਦੀ ਕੰਡੀਸ਼ਨ ਹੋਈ, ਔਰ ਉਹ ਹੁੰਦਾ ਵਾ 10-15 ਮਿੰਟ ਵਾਸਤੇ ਹੁੰਦਾ, ਉਸ ਤੋਂ ਬਾਅਦ ਆਪੇ ਠੀਕ ਹੋ ਜਾਂਦਾ। ਲੇਕਿਨ ਉਹ ਕਿਉਂਕਿ ਬੰਦਾ ਘਬਰਾ ਜਾਂਦਾ। ਉਹ ਮੈਂ ਉਸਤਾਦ ਜੀ
ਗੱਡੀ 'ਚ ਗਿਆ ਬਾਹਰ, ਨਾਲ ਮੇਰੇ ਫਲਕ ਭਾਈ ਸੀ ਆਪਣੇ, ਤੇ ਉਹ ਜਨਾਬ ਜੀ ਉਹਨਾਂ ਨੂੰ ਮੈਂ ਕਿਹਾ ਗੱਡੀ ਚਲਾ। ਹੁਣ ਮੈਂ ਜਦੋਂ ਬੈਠਾ ਨਾ ਤੇ ਉਨੀ ਦੇਰ ਨੂੰ 5-7-8 ਮਿੰਟ ਲੰਘ ਗਏ ਤੇ ਮੇਰੀ 70% ਤਬੀਅਤ ਠੀਕ ਹੋ ਗਈ। ਧੁੱਪ ਵੀ ਪਈ ਸਾਹਮਣੇ, ਗਰਮੀ ਹੀਟ ਆਈ ਨਾ, ਹਰਾਰਤ ਵਾਲੀ। ਵਿਟਾਮਿਨ ਡੀ ਦਾ ਵੀ ਉਹਦੇ ਨਾਲ ਸਿਲਸਿਲਾ ਹੁੰਦਾ, ਇਹ ਨਹੀਂ ਪਤਾ। ਤੇ ਮੈਂ ਹਸਪੀਟਲ ਅੰਦਰ ਜਾਂਦੇ ਆ ਨਾ, ਹਸਪੀਟਲ ਵੜ ਕੇ ਉਤਰਦਿਆਂ ਮੈਂ 80% ਠੀਕ ਸੀ। ਉਹ ਘਬਰਾਇਆ ਸੀ ਉਸੇ ਤਰ੍ਹਾਂ ਹੀ, ਮੇਰੀ ਕੰਡੀਸ਼ਨ ਸੰਭਲ ਗਈ ਸੀ ਲੇਕਿਨ ਉਹ ਘਬਰਾਇਆ ਸੀ ਕਿਉਂਕਿ ਮੈਂ ਚੁੱਪ ਸੀ। ਉਹਨੂੰ ਮੈਂ ਬਟੂਆ ਫੜਾਇਆ ਆਪਣਾ, ਉਹਦੇ 'ਚ 25,000 ਰੁਪਈਆ ਸੀ ਤੇ ਮੈਂ ਉਹਨੂੰ ਇਸ ਤੋਂ ਇਹ ਗੱਲ ਕਹੀ ਕਿ ਘਬਰਾਹਟ ਦੇ ਵਿੱਚ ਮਤਲਬ ਤੂੰ ਮੈਨੂੰ ਫੜਦਾ ਇਹਨੂੰ, ਕਿਉਂਕਿ ਮੈਂ ਠੀਕ ਹੋ ਗਿਆ ਸੀ, ਮੈਂ 80% ਠੀਕ ਸੀ। ਤੇ ਉਹਨੂੰ ਮੈਂ ਫੜਾ ਕੇ ਗਿਆ, ਮੈਂ ਕਿਹਾ ਧਿਆਨ ਰੱਖੀ ਇਹ 'ਚ ਪੈਸੇ ਹੀ। ਉਹਨੂੰ ਇਹ ਸੀ ਕਿ ਉਸਤਾਦ ਉਸੇ ਕੰਡੀਸ਼ਨ 'ਚ ਹੀ ਆ, ਉਹ ਪਰੇਸ਼ਾਨ ਸੀ ਤੇ ਇਹ ਉਸਤਾਦ ਉਸੇ ਕੰਡੀਸ਼ਨ 'ਚ ਮੈਂ ਮਰ ਗਿਆ ਤੇ ਨਾਲ ਕਹਿੰਦੇ 25,000। ਉਹਨੂੰ ਇਹ ਨਹੀਂ ਪਤਾ ਵੀ ਹੁੰਦੇ ਆ ਉਸਤਾਦ ਹੋਣੇ ਕੋਈ 70-80% ਕਵਰ ਹੋ ਗਏ ਨੇ। ਤੇ ਉਹਨੇ ਫਿਰ ਇਹ ਗੱਲ ਦੱਸੀ ਸਾਰਿਆਂ ਨੂੰ। ਯਾਰ ਨਹੀਂ, ਉਹ ਤੋਂ ਦੱਸ ਰਹੇ ਅਬਦੁੱਲਾ ਨੂੰ ਦੱਸ ਦੇ ਕੋਡ ਮੇਰਾ ਸੇਫ ਦਾ ਆਇਆ ਵਾ 9413 ATM ਦਾ ਕੋਡ ਹੈਗਾ ਜੀ 30415। ਇਹ ਕਾਮੇਡੀ ਠੀਕ ਹੈ, ਨਹੀਂ ਕਾਮੇਡੀ ਨਹੀਂ ਜੀ ਜੀ। ਤੇ ਠੀਕ ਹੋਏਗਾ ਤੇ ਸਭ ਤੋਂ ਪਹਿਲੇ ਗਏ ਆ। ਮੈਂ ਕਿਹਾ ਕਿੱਧਰ ਹੋ ਯਾਰ, ਕੋਡ ਚੇਂਜ ਕਰਨੇ ਉਹਨਾਂ ਨੂੰ ਦੱਸਿਆ ਕੋਡ ਚੇਂਜ ਕੀਤੇ। ਅੱਛੀ ਗੱਲ ਨਹੀਂ, ਅੱਛੀ ਗੱਲ ਸਹੀ ਹੈ। ਅੱਛਾ, ਮੇਰਾ ਇੱਕ ਦੋਸਤ ਸਾਜੀ ਤਾਹਰ ਵਹੀਦ ਸਾਜੀ, ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ, ਸੌਦੀਆ ਸੀ ਇਕੱਠੇ। ਤੇ ਉੱਥੇ ਨਾ ਮੈਨੂੰ ਇੱਕ ਦਿਨ ਰਾਤ ਬੈਠਾ ਤੇ ਗੱਲਾਂ ਸੀ ਕਰਨ ਦੇ, ਤੇ ਸੁਬਾਹ ਦਿਨ ਚੜ ਗਿਆ ਤੇ ਕਹਿੰਦਾ ਫਰੀਦ ਯਾਰ, ਕਹਿੰਦਾ ਜ਼ਿੰਦਗੀ ਨਾ ਹੁਣ ਲੱਗਦਾ ਕਿ ਥੋੜੀ ਰਹਿ ਗਈ। ਮੈਂ ਕਿਹਾ ਅੱਛਾ। ਕਹਿੰਦਾ ਯਾਰ ਕਹਾਣੀ ਮੁੱਕ ਗਈ ਹੈ, ਅਸਲ 'ਚ ਨਾ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਮੇਰੀ ਉਮਰ ਥੋੜੀ ਸੀ। ਮੈਂ ਕਿਹਾ ਠੀਕ ਹੋ ਗਿਆ। ਸਾਜੀ ਥੋੜੇ ਦਿਨ ਪਹਿਲਾਂ ਮਿਲਿਆ ਮੈਨੂੰ, ਮੈਂ ਕਿਹਾ ਬੱਚੇ ਸੀ 12 ਸਾਲ ਹੋ ਗਏ। ਜ਼ਿੰਦਗੀ ਹਲੇ ਵੀ ਇਨਸਾਨ ਦੀ ਫਿਤਰਤ ਹੈ, ਜਦੋਂ ਥੋੜਾ ਬਿਮਾਰ ਹੁੰਦਾ ਨਾ ਜਾਂ ਕੋਈ ਮਸਲਾ ਪੈਂਦਾ ਤੈਨੂੰ ਸਭ ਤੋਂ ਜ਼ਿਆਦਾ ਤੁਹਾਨੂੰ ਕੌਣ ਕਹਿੰਦਾ ਵਾ ਕਿ ਮੇਰੀ ਉਮਰ ਥੋੜੀ ਹੈ? ਬਸ ਬੁੱਢੀਆਂ ਤੁਹਾਡੀਆਂ। ਹਾਂਜੀ। ਔਰ 30 ਸਾਲ ਬਾਅਦ ਤੱਕ ਜੀਂਦੀਆਂ ਨੇ। ਸਭ ਤੋਂ ਬਹੁਤਾ ਇਹ ਕਹਿਣੀ ਹੈ ਬਸ ਮੈਨੂੰ ਇੰਝ ਲੱਗਦਾ ਘੜੀ ਹੈਗੀ, ਅਗਲੀ ਘੜੀ ਹੈ। ਮੈਂ ਚਲੇਗੀ ਤੇ ਮੈਨੂੰ ਯਾਦ ਹੀ ਕਰੇਗਾ। ਹਾਂ, ਆ ਲਓ, ਸਭ ਤੋਂ ਵੱਡਾ ਡਾਇਲੌਗ ਹੁੰਦਾ ਜੀ। ਠੀਕ ਹੈ। ਹਾਂ, ਮੈਨੂੰ ਕਿਸੇ ਨੇ ਕਿਹਾ ਵੀ, ਕਹਿੰਦੇ ਯਾਰ ਤੁਹਾਡੇ ਸਜਾਦ ਸਾਹਿਬ ਦੇ ਵੀ ਵਾਲਦ ਦੇ ਫੌਤ ਹੋ ਗਏ, ਫੈਸਲ ਦੇ ਵੀ, ਤੇਰੇ ਵੀ, ਮਿੱਠੇ ਦੇ ਵੀ, ਤੁਹਾਡੀਆਂ ਮਾਵਾਂ ਜਿੰਦੀਆਂ, ਯਾਨੀ ਮਾਵਾਂ ਦੀ। ਨਹੀਂ ਇਹ ਸਾਡੇ ਨਹੀਂ, ਇਹ ਤੁਸੀਂ ਅਕਸਰੀਅਤ ਦੇਖ ਲਓ। ਕੋਈ ਵੀ ਬੰਦਾ ਆਪਣੇ ਖਾਨਦਾਨ 'ਚ ਨਜ਼ਰ ਪਾਵੇ ਤੇ ਦੇਖ ਲਵੇ ਕਿ ਪਹਿਲੇ ਉਹੀ ਫੌਤ ਹੋਏ ਹੋਣ। ਸਾਜੀ ਕੀ ਸ਼ੇਰ ਸੀ ਉਹ, ਮੈਂ बच भी जाता तो एक रोज, ये हादसा तो एक रोज गुजरने वाला था, मैं बच भी जाता तो एक रोज मरने वाला था, ये एक दिन गुजरने वाला ਸੀ। ਹਾਂ ਇੱਕ ਦਿਨ ਸ਼ਾਇਦ ਇਦਾਂ ਹੀ। ਯਾਰ ਸਾਡਾ ਨਾ ਇੱਕ ਦੋਸਤ ਮੈਨੂੰ ਯਾਦ ਆਇਆ ਫਰੀਦ, ਹਰ ਬੰਦੇ ਨੂੰ ਮੌਤ ਲਾਜ਼ਮੀ ਯਾਦ ਰੱਖਣੀ ਚਾਹੀਦੀ ਹੈ। ਇਹ ਤਿਆਰੀ ਕਰਕੇ ਰੱਖੋ ਯਾਰ, ਟਾਈਮ ਦਾ ਕੋਈ ਪਤਾ ਨਹੀਂ ਯਾਰ। ਜਦੋਂ ਇਦਾਂ ਦੀਆਂ ਗੱਲਾਂ ਕਰਦਾ ਨਾ ਮੇਰਾ ਇਸ ਕਿਸਮ ਦਾ ਹਾਸਾ ਮੈਂ ਰੋਕਦਾ ਆਪਣਾ। ਕਿਉਂ ਹਾਸਾ ਦੀ ਗੱਲ? ਉਸਤਾਦ ਜੀ ਮੈਨੂੰ ਯਾਦ ਹੈਗਾ ਇੱਕ ਦੋਸਤ ਹੈਗਾ ਸੀ ਸਾਡਾ, ਪੂਰਾ ਫੈਸਲ ਪਤਾ ਕਿ ਤੂੰ ਕਾਮੇਡੀ ਕਰਿਆ ਕਰ, ਸਾਰਾ ਕੁਝ ਕਰਿਆ ਕਰ, ਤੂੰ ਹਰ ਨਸੀਤਾਂ ਨਾ ਡੇਣੇ ਵੱਡੀਆਂ। ਅੱਛਾ ਚਲੋ ਠੀਕ ਹੋ ਗਿਆ, ਝੂਠੀਆਂ ਲੱਗਦੀਆਂ। ਚਲੋ ਆਖਰੀ ਵਾਰੀ ਗੱਲ ਹੈ। ਸਾਡਾ ਇੱਕ ਦੋਸਤ ਸੀਗਾ, ਉਹ ਫਰੀਦ ਸਾਹਿਬ ਵੀ ਸਭ ਡਰਾਮਾ ਦੇਖਦਾ ਸੀਗਾ, ਹਾਲ 'ਚ ਬਹਿ ਕੇ ਤੇ ਡਾਂਸ ਵੀ ਕਰਨਾ ਤੇ ਨੱਚਣਾ ਤੇ ਇਹ ਉਹ ਫਲਾਂ, ਤੇ ਅੱਲਾ ਨੇ ਉਹਨੂੰ ਮੌਕਾ ਦਿੱਤਾ, ਉਮਰੇ ਤੋਂ ਵਾਪਸ ਆ ਗਿਆ। ਤੇ ਫਰੀਦ ਸਾਹਿਬ ਮੈਨੂੰ ਰੋ ਕੇ ਮਿਲਿਆ ਮੁਨਰਵਾ ਦੇ ਵਿੱਚ ਕਿ ਰੱਬ ਨੇ ਕਹਿੰਦਾ ਮੈਨੂੰ ਅੱਲਾ ਆਪਣਾ ਘਰ ਵਿਖਾਤਾ, ਮੈਂ ਬੜਾ ਗੁਨਾਹਗਾਰ, ਮੈਨੂੰ ਅੱਲਾ ਨੇ ਮਾਫ ਕਰਤਾ। ਮੈਂ ਮਾਫੀਆਂ ਮੰਗੀਆਂ ਰੋ ਕੇ, ਯਾਰ ਫੈਸਲ ਬੜਾ ਹੀ ਮੈਂ ਰੋਇਆ ਵਾਂ ਤੇ ਰੱਬ ਮੈਨੂੰ ਮਾਫ ਕਰ ਦੇਵੇ ਯਾਰ। ਇੱਧਰੋਂ ਸਾਡਾ ਨਾ ਡਾਇਰੈਕਟਰ ਆਇਆ ਕਿ ਸ਼ਬਾਜ਼ ਸਾਹਿਬ ਮੈਂ ਉਬਰਾ ਕਰ ਰਿਹਾ, ਮੈਨੂੰ ਅੱਲਾ ਨੇ ਮੈਨੂੰ ਮਾਫੀ ਦੇ ਦੇਵੇ, ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਯਾਰ ਸੋਨਮ ਦਾ ਕਿੰਨਵਾਂ ਗਾਣਾ ਵਾ? ਫਿਰ ਕਹਿੰਦੇ ਸ਼ਬਾਜ਼ ਸਾਹਿਬ ਕਹਿੰਦੇ ਤੀਸਰਾ, ਪਹਿਲੇ ਦੂਜਾ ਨਹੀਂ ਸੀ ਹੁੰਦਾ ਉਹਦਾ, ਤੇ ਤੀਸਰਾ ਕਿਹਦਾ? ਇੰਟਰਵਲ ਮੈਡਮ ਨਰਗਸ ਤੇ ਨਾ। ਆਹੋ ਚਲ ਮੈਂ ਹਾਲ 'ਚ ਬੈਠਾ ਮੈਂ ਸਹੀ, ਪਹਿਲੇ ਨਾ ਉਹ ਰੋਈ ਜਾਣ ਡਿਆ, ਲੇਕਿਨ ਉਸਤਾਦ ਜੀ ਬਸ ਜ਼ਿੰਦਗੀ ਦਾ ਇੱਕ ਅਲਾਮਾ ਇਕਬਾਲ ਸਾਹਿਬ ਦਾ ਮੈਨੂੰ ਸ਼ੇਰ ਯਾਦ ਆਇਆ। ਉਹਨਾਂ ਨੇ ਬੜੀ ਅੱਛੀ ਗੱਲ ਕੀਤੀ, ਕਹਿੰਦੇ तेरे आजाद बंदों की न ये दुनिया न वो दुनिया, यहाँ मरने की पाबंदी वहाँ जीने की पाबंदी। क्या उधर ਤੁਸੀਂ ਮਰ ਹੀ ਨਹੀਂ ਸਕਦੇ, ਇੱਥੇ ਤੁਸੀਂ ਜੀ ਨਹੀਂ ਸਕਦੇ। ਇਹ ਤੇ ਪਲ ਪਲ ਮਾਰਦਾ ਵਾ ਵਿਆਹ ਤੇ ਇੱਕ ਤੇ ਰੋਟੀ ਖਾਣ ਗੱਲ ਸੁਣਾਉਂਦੇ ਆ, ਮੇਰਾ ਨਾ ਟਾਈਮ ਪੂਰਾ ਹੋ ਗਿਆ, ਮਰੇ ਰੋਟੀ ਬੜੀ ਚਾਰ ਗੋਟੀ ਮੇਰਾ ਟਾਈਮ ਪੂਰਾ ਹੋ ਗਿਆ। ਯਾਰ ਵੈਸੇ ਆਪਸ ਦੀ ਗੱਲ ਹੈ, ਸਹੀ ਗੱਲ, ਜਾਣਾ ਸਭ ਨੇ ਹੈ, ਠੀਕ ਹੈ। ਮੇਰੇ ਘਰ ਇੱਕ ਡਾਇਰੀ ਪਈ ਹੈ, ਉਹਦੇ ਤੇ ਮੈਂ ਲਿਖੀ ਹੋਇਆ ਸਾਰਾ ਕੁਝ ਡਿਟੇਲ, ਜਿੰਨਾ ਕੋਲ ਮੈਂ ਲੈਣਾ।
ਸਿਰਫ 2 ਤੇਰਾ ਮਿੱਟੇ ਉਹ ਹੋਣਾ ਨਾ ਉਹ ਡੈਰੀ ਤੇ ਕੀ ਲਿਖਿਆ? ਉਹ ਡੈਰੀ ਲੱਭ ਲੈਣਗੇ ਆਪੇ, ਠੀਕ। ਕਿਉਂਕਿ ਮੈਨੂੰ ਪਤਾ ਬੜਾ ਤਫੜੀ ਪੈ ਜਿਨ੍ਹਾਂ ਨੇ ਲੈ ਲੈਂਦੇ ਲੱਭ ਲੈ। ਉਹਨਾਂ ਨੇ ਵੀ ਆਪਣਾ ਲਿਖਿਆ। ਆਪਣਾ ਤਫੜੀ ਪੈਣੀ ਹੈ। ਨਹੀਂ ਤੂੰ ਭਾਵੇਂ ਨਹੀਂ ਲਿਖਿਆ ਲੇਕਿਨ ਉਹਨਾਂ ਨੇ ਸਾਰੇ ਲਿਖਿਆ। ਤੇਰੀ ਡੈਰੀ ਗਵਾਚ ਵੀ ਜਾਵੇ ਟੈਨਸ਼ਨ ਨਾ ਲੈ। ਤੂੰ ਇੱਕ ਡੈਰੀ ਨਾ ਸਮਝ, ਅਗਲੇ ਕੋਲ ਵੀ ਡੈਰੀ। ਇਹਨੇ ਪਤਾ ਕਿੱਦਾਂ ਲਿਖਿਆ, ਮਤਲਬ ਇਹਦੇ ਕਿਸੇ ਦਾ 6000 ਦੇ ਦੇਣਾ, ਇਹਨੇ ਡੈਰੀ 'ਚ ਲਿਖਿਆ 4000 ਉਹਦਾ ਨਾਮ, ਤਾਂ ਕਿ ਬਾਅਦ 'ਚ ਰੌਲਾ ਪਵੇ ਤੇ ਅੱਧ 'ਚ ਗੱਲ ਮੁੱਕ ਜਾਵੇ। ਹੁਣ ਇਹਨੇ ਮਰਨਾ ਵਾ ਤੇ ਉਹਨਾਂ ਨੇ ਕਹਿਣਾ ਜੀ ਅਸੀਂ 6000 ਲੈਣਾ, ਕਹਿੰਦਾ ਜੀ ਮੇਰਾ ਅੱਬਾ ਲਿਖ ਕੇ ਦੇ ਗਿਆ 4 ਦੇਣਾ, ਤੁਹਾਡਾ 4 ਨਾ ਤੁਹਾਡਾ 2000 ਦੇ ਜਾਣ। ਇਹਨੇ ਮਰ ਕੇ ਵੀ ਮਗਰ ਈਜ਼ੀ ਗੇਮ ਪਾ ਗਈ ਆ। ਰਾਜੂ ਮਰਨ ਲੱਗਿਆ ਆਖਣ ਦੀ ਗੱਲ ਕਰਦੇ ਹੁੰਦੇ ਇੱਕ, ਉਹ ਕੀ ਕਹਿੰਦੇ ਹੁੰਦੇ ਆਪਣੇ ਔਲਾਦ ਨੂੰ, ਬੱਚਿਆਂ ਨੂੰ ਕਹਿੰਦੇ ਹੁੰਦੇ ਆਖਣ ਦੀ ਵਸੀਅਤ। ਹਾਂ ਵਸੀਅਤ। ਇਹ ਭਾਈ ਆਪਣੇ ਬੱਚੇ ਨੂੰ ਵਸੀਅਤ ਕਰਨ ਦਿਆ, ਕਹਿੰਦਾ ਮੈਨੂੰ ਇੱਥੇ ਨਾ ਦਫਨਾਇਓ, ਇੱਥੇ ਰੋਲਾ ਪੈ ਜਾਣਾ। ਇੱਥੇ ਰੌਲਾ ਪੈ ਜਾਣਾ ਤੇ ਫੜਿਆ ਤੁਸੀਂ ਵੀ ਜਾਣਾ ਜੀ। ਉਹ ਕਹਿੰਦੇ ਇਹ ਕਿਹੜੀ ਵਸੀਅਤ। ਇੰਨਾ ਲੈਣ ਦੇਣ ਕਰਨਾ ਸੀਗਾ, ਲੋਕੀ ਦੀ ਫੌਤ ਗਈ ਤੇ ਪ੍ਰਿੰਟਰ ਚੁੱਕੀ ਫਿਰਨ, ਬਿੱਲ ਛਾਪ ਕੇ ਦੇ ਰਹੇ। ਜਿੱਥੇ ਡੈਰੀ ਦੇ ਨਾਂ ਲਿਖਦਾ ਸੀ ਨਾ ਅਸ਼ਫਾਕ ਬਲਦ ਫਲਾਣਾ, ਤੇ ਅੱਗੇ ਲਿਖਦਾ ਸੀ ਤਰਲਾ ਮਿੰਤ ਕਰਕੇ ਮਾਫੀ। ਮੇਰੇ ਵਾਲਾ ਸਾਹਿਬ ਬਹੁਤ ਹੋਏਗਾ ਸੀ, ਇੱਕ ਬੰਦੇ ਦਾ 4-5 ਲੱਖ ਰੁਪਇਆ ਦੇਣਾ ਸੀ, ਤੇ ਉਹ ਬੰਦਾ ਜਿਹਨੇ ਉਹਨੂੰ ਦੱਸਿਆ ਨਾ ਮੇਰੇ ਵਾਲਾ ਸਾਹਿਬ ਦਾ ਕਿ ਯਾਰ ਉਹ ਸਲੀਮ ਫੌਤ ਹੋ ਗਿਆ, ਉਹਨੇ ਹੁਣ ਗੱਲ ਸੁਣਾਈ, ਕਹਿੰਦਾ ਮੈਂ ਉਹਦੇ ਕੋਲ ਗਿਆ, ਉਹਨੂੰ ਮੈਂ ਕਿਹਾ ਯਾਰ ਉਹ ਸਲੀਮ ਮਰ ਗਿਆ, ਉਹ ਕਹਿੰਦਾ ਉਹ ਮਾਰਾ ਉਹ ਕਦਾ ਗਿਆ, ਮਰ ਤੇ ਅਸੀਂ ਗਏ। ਉਹਨੇ ਭਾਈ ਰਿਸ਼ਤੇਦਾਰ ਨਹੀਂ ਆਏ ਜਿੰਨੇ ਲੈਣ ਦੇਣ ਵਾਲੇ ਆ ਗਏ ਨਾ। ਓਏ ਹੋ ਤੇ ਗਈ ਸੀ ਪਹਿਲਾਂ ਫਿਰ ਪਿਛਲੇ ਸ਼ੋਅ 'ਚ। ਚਲੋ ਬੱਚਾ। ਲੇਕਿਨ ਯਾਰ ਇੱਕ ਨਾ ਤਰੀਕਾਕਾਰ ਹੋਣਾ ਚਾਹੀਦਾ ਕਿ ਤੁਸੀਂ ਆਪਣਾ ਇੱਕ ਹਮਰਾਜ਼ ਬਣਾਓ, ਤੁਸੀਂ ਨਾ ਕਿਸੇ ਨੂੰ ਬਣਾਓ ਲੇਕਿਨ ਡਾਇਰੀ ਲਿਖ ਕੇ ਰੱਖੋ। ਇਹਨੇ ਮਹਾਰਾਜ ਬਣਾਇਆ ਤੇ ਉਹਦੇ ਕੋਲ 27000 ਲੈ ਲਿਆ। ਮਾਫੀ ਨਹੀਂ ਕਿਸੇ ਨੇ। ਉਹਨੇ ਇਹਨੂੰ ਡਾਇਰੀ ਦਾ ਮਸ਼ਵਰਾ ਦਿੱਤਾ ਸੀ, ਬਾਅਦ ਚ ਉਸ ਡਾਇਰੀ ਤੇ ਉਹਦਾ ਹੀ ਸਾਰਾ ਖਾਤਾ ਜਿਹੜੇ ਉਹਦੇ ਕੋਲੋਂ ਲਏ। ਹਮਰਾਜ਼। ਇਹਨੇ ਹਮਰਾਜ ਬਣਾਇਆ ਤੇ ਉਹਦੇ ਚਿੰਗ ਚੀ ਦੀਆਂ ਕਿਸ਼ਤਾਂ ਦਵਾਉਣੀਆਂ। ਉਹ ਕਹਿੰਦਾ ਯਾਰ ਇਹਦਾ ਇੱਕ ਹਮਰਾਜ਼ ਸੀ, ਜਦੋਂ ਗੱਲ ਕਰਦਾ ਸੀ ਕਹਿੰਦਾ ਯਾਰ ਤੂੰ ਬਾਹਰ ਜਾਣਾ। ਫਰੀਦ ਇੱਕ ਮਸ਼ਵਰਾ ਸੀ, ਮੇਰਾ ਨਾ ਇੱਕ ਦੋਸਤ ਸੀਗਾ, ਉਹ ਮੈਨੂੰ ਐਂ ਕਹਿੰਦਾ ਹੁੰਦਾ ਸੀ, ਕਿਉਂਕਿ ਮੈਂ ਲੁੜਦਾ ਨਹੀਂ ਸੀ ਤੇ ਉਹ ਅਕਸਰ ਮੈਨੂੰ ਗਾਲਾਂ ਗੂਲਾਂ ਪੈਣੀਆਂ ਜਾਂ ਕੋਈ ਮਾਰਨਾ ਕਿਸੇ ਨੇ, ਤੇ ਮੈਂ ਚੁੱਪ ਕਰਕੇ ਖਾਂਦਾ ਰਹਿਣਾ। ਤੇ ਉਹ ਮੈਨੂੰ ਗੈਰ ਦਵਾਣ ਡਿਆ, ਤੂੰ ਪਾਗਲ ਹੈ ਯਾਰ, ਫੈਸਲ ਸਾਹਿਬ ਜਿਹਦੇ ਨਾਲ ਲੜਾਈ ਹੋਵੇ ਕਦੀ ਪਾਓ ਤੇ ਨੱਸ ਜਾਓ, ਤੇ ਅੱਧੇ ਘੰਟੇ ਬਾਅਦ ਮੇਰੀ ਉਹਦੇ ਨਾਲ ਲੜਾਈ ਹੋ ਗਈ। ਕਿਹੜਾ ਪਾਵੇ ਤੇ ਕਿਹੜਾ ਨੱਸੇ। ਫਰੀਦ ਅਸੀਂ ਕ੍ਰਿਕਟ ਖੇਡਣ ਡੇ ਸੀ, ਮੈਂ ਬੈਟਿੰਗ ਕਰ ਰਿਹਾ। ਕ੍ਰਿਕਟ ਹੁੰਦਾ ਕ੍ਰਿਕਟ। ਕ੍ਰਿਕਟ ਅੱਛਾ ਚਲੋ ਕ੍ਰਿਕਟ ਖੇਡਣ ਦੇ, ਮੈਂ ਬੈਟਿੰਗ ਕਰਨ ਡਿਆ, ਉਹਦੇ ਨਾਲ ਮੇਰੀ ਲੜਾਈ ਹੋ ਗਈ। ਮੈਂ ਇਸ ਜ਼ਾਦ ਉਹਦੀ ਪਿੰਨੀ ਤੇ ਬੱਲਾ ਮਾਰਿਆ, ਮੈਨੂੰ ਨੱਸ ਗਿਆ। ਅੱਛਾ ਗੋਡਾ ਹੁੰਦਾ ਹੈ ਇੱਥੇ ਪਿੰਨੀ ਤੇ, ਇੱਕ ਗੋਡਾ ਹੁੰਦਾ, ਇਹ ਗੋਡਾ ਚਮਣੀ ਉਹ ਤੇ ਮੈਂ ਮਾਰਿਆ ਤੇ ਮੈਂ ਚਮਣੀ। ਠੀਕ ਹੈ, ਤੇ ਨਾ ਫਿਰ ਮੇਰੀ ਸੁਲਾਹ ਹੋਈ ਉਹਦੇ ਨਾਲ, ਤੇ ਅੱਗੋਂ ਨਾ ਇੱਕ ਕਰੈਕਟਰ ਦੇ ਨਾਲ ਕੋਈ ਲੈਣ ਦੇਣ ਦਾ ਮੇਰਾ ਮਸਲਾ ਸੀਗਾ, ਤੇ ਹੁਣ ਉਹ ਮੇਰੇ ਨਾਲ ਕਹਿੰਦਾ ਯਾਰ ਮੈਂ ਤੈਨੂੰ ਮਸ਼ਵਰਾ ਦੇਣ ਨੂੰ ਕਦੀ ਡਰਦਾ ਵਾਂ, ਅੱਗੋਂ ਕਹਿੰਦਾ ਪ੍ਰੈਕਟੀਕਲ ਮੇਰੇ ਤੇ ਹੁੰਦਾ। ਇਹਨਾਂ ਨੂੰ ਪੁੱਛਿਆ ਕਿੱਦਾਂ ਪੈਸੇ ਲਵਾਏ ਇਹਦੇ ਕੋਲੋਂ, ਅਸੀਂ ਕਿਹਾ ਭਾਈ ਜਿੱਦਾਂ ਮਰਜ਼ੀ ਲਾ, ਕੱਲ ਨੂੰ ਮੈਂ ਵੀ ਦੇਣੇ ਹੋ ਸਕਦਾ ਯਾਰ। ਉਹਨਾਂ ਨਾਲ ਬੈਠਾਂਗਾ ਮੈਂ ਕਿਸੇ ਦਿਨ ਉਸਤਾਦ ਜੀ। ਇਹਨੇ ਆਪਣੇ ਮੁੰਡੇ ਨੂੰ ਕਿਹਾ, ਇੱਕ ਬੰਦਾ ਪੈਸੇ ਲੈਣ ਆਇਆ ਤੇ ਉਹਨੂੰ ਕਹਿੰਦਾ ਜੇ ਮੈਨੂੰ ਕੁਝ ਹੋ ਜਾਂਦਾ ਤੇ ਮੇਰੇ ਪੁੱਤਰ ਕੋਲ ਲੈ ਲਿਓ, ਤੇ ਇਹਦਾ ਪੁੱਤਰ ਕਹਿੰਦਾ ਬਾਈ ਮੇਰਾ ਵੀ ਤੁਸੀਂ 17 ਦੇਣਾ, ਮੇਰੇ ਦੇ ਨਾ ਸੁੱਟੋ। ਫੈਸਲ ਦੀ ਜ਼ਿੰਦਗੀ 'ਚ ਬਹੁਤ ਸਟੋਰੀ, ਬਹੁਤ ਕਿੱਸੇ ਨੇ। ਇਹ ਜਿੱਥੇ ਰਹਿੰਦਾ ਦੀ ਗਲੀ ਦਾ ਨਾਂ ਕਿੱਸਾ ਖਾਨੀ ਗਲੀ, ਕਿੱਸਾ ਖਾਨੀ ਬਾਜ਼ਾਰ, ਕਿੱਸਾ ਖਾਨੀ ਗਲੀ। ਆ ਨਹੀਂ ਲੇਕਿਨ ਮੈਂ ਤੁਹਾਨੂੰ ਜਨਮ ਨੂੰ ਕਹਿਣ ਆ, ਪਤਾ ਕੋਈ ਨਹੀਂ ਲਾਈਫ ਦਾ। ਇਹ ਨਾ ਸੋਚੋਗੇ ਵੀ ਅਸੀਂ 60 ਸਾਲ 70 ਸਾਲ 30 ਸਾਲ, ਜਦੋਂ ਮਰਜ਼ੀ ਟਾਈਮ ਆ ਸਕਦਾ, ਤੇ ਤਿਆਰੀ ਕਰਕੇ ਰੱਖੋ। ਸਾਰਿਆਂ ਨੂੰ ਪਤਾ ਵਾ। ਇਹਦਾ ਮਤਲਬ ਹੈ ਵਾ ਉਸਤਾਦ ਜੀ, ਜਿਹੜੇ ਲੈਣੇ ਦੇਣੇ ਕਲੀਅਰ ਕਰੋ। ਉਹਦੇ ਕੋਲ 800 ਮੈਂ ਲੈਣਾ, ਤੁਹਾਡੇ ਕੋਲ 200 ਰੁਪਇਆ ਲੈਣਾ ਹੈ, ਸਮਝ ਆਈ ਹੈ ਨਾ। ਇਹ ਨਾ ਕਹੋ ਜਿੰਨੇ ਵੀ ਲੈਣੇ ਯਾਰ, ਯਾਨੀ ਅਗਰ ਸੂਜੀ ਦਾ ਵੀ 10,000 ਲੈਣਾ ਤੁਸੀਂ, ਚਲੋ ਲੈ ਲਵੋ ਫਿਰ, ਲੈ ਲਵੋ ਫਿਰ। ਤੇ ਹਾਂ ਨਾਲੇ ਦੂਸਰੇ ਨੰਬਰ ਤੇ ਕਿੱਧਰ ਕੀ ਨਸੀਹਤ, ਇੱਕ ਗੱਲ ਹੋਰ ਦੇਣ 'ਚ ਰੱਖਣਾ ਉਸਤਾਦ ਜੀ, ਜਿਹੜਾ ਤੁਸੀਂ ਗੋਲਡਨ ਵੀਜ਼ਾ ਉਹਦਾ ਲੱਗਾ ਬਾਹਰ ਤੁਸੀਂ ਗਏ, ਮੈਂ ਤੁਹਾਨੂੰ ਜਨਮ ਸੈੱਟ ਹੋਣ ਤੋਂ ਪਹਿਲੇ ਇੰਨਾ ਜ਼ਿਹਨ 'ਚ ਰੱਖਣਾ ਕਿ ਨਾਲ ਅਸੀਂ ਵੀ ਹੈਗੇ, ਠੀਕ ਹੈ। ਇਹ ਤੇ ਮੁਹੱਬਤ ਹੈ ਨਾ ਜਿਹੜਾ ਤੁਸੀਂ ਏਦਾਂ ਕਰਨ ਦੇ, ਇਹ ਪਿਆਰ ਦੀ ਅਲਾਮਤ ਹੈ। ਮੈਂ ਕਹਿੰਦਾ ਲੱਭਦਾ ਫਿਰੇਗਾ ਚੰਨਾ ਕੀ ਮਿੱਟੀ ਦੀਆਂ ਢੇਰੀਆਂ, ਨਾ ਲੱਭਦਾ ਫਿਰੇਗਾ ਚੰਨਾ ਮਿੱਟੀ ਦੇ ਮੁਲਕ। ਉਹੀ ਗੱਲ ਉਸਤਾਦ, ਏਡੀ ਨਾ ਗੱਲ ਕਰਿਆ ਕਰੋ ਸਾਈ। ਯਾਰ ਉਹਨੇ ਕਿਹਾ ਨਾ ਜੀ ਨਹੀਂ ਲੱਗ,
की सी दिल नहीं लग रहा तेरे बगैर अजब हादसा होने को है शायद पता नहीं इतना दे सके दिल नहीं लग रहा मोहब्बत में जॉन एलिया साहब दिल नहीं लग रहा मोहब्बत में। हाँ इस तरह की लाइन है वो। अब दिल नहीं लग रहा मोहब्बत में ਤੁਹਾਡਾ ਦਾਲ ਨਹੀਂ अजब हादसा है होने वाला। सही गल ਤੁਹਾਡੇ ਤੇ ਵੈਸੇ ਜ਼ਿੰਦਗੀ ਚ हाँ फैसल साहब जॉन एलिया साहब ने 5 शेर सुना दियो ਤੁਹਾਨੂੰ 5000 रुपए दो सही सुनाने हैं हाँ जी चलो लफज इधर उधर ना होए कोई ये नहीं बात कहना उस्ताद जी एक लफज दी गल नहीं 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 पूरे ਇਹਦੇ ਗੱਲ ਆ ਜੌਨ ਐਲੀਆ ਸਾਹਿਬ ਦੀ ਫਿਰ ਤੁਸੀਂ नाले हाँ जी। 5000 रुपये। काश तुम रास्ते में मिल जाओ मुझे मुंह फेर के गुजरना है। ਇੱਕ ठीक है अच्छा काश तुम नहीं कहा काश वो आ काश तुम रास्ते में मिल जाओ मुझे नहीं, मुंह फेर के काश हो नहीं सकता ਕਾਸ਼ वो सही कह रहे पहली चोरी दीवार क्या गिरी मेरे कच्चे मकान की दो उन्होंने नहीं है दीवार क्या गिरी मेरे कच्चे मकान की जॉन लोगों ने इसमें रास्ता बना लिया रास्ते में डोन साहब है ना अब ना वो मैं हूं ना वो बाजी है जॉन नहीं नहीं आओ इतना कर ला पूरे ऐसा करी जाओ ना और ये कहता तुम भी ये बातें मुखालफ से ना घबराया जॉन कहता मुझे तो अपनी भी हालत का एहसास नहीं औरों से सुना है परेशान हूं मैं। ठीक हो गया दो लफज ये अगे तो पीछे औरों के से ही सुने हैं लफज अगे पीछे लेकिन ਜਿਹੜੇ नहीं लफज अगे पीछे का तो 5000 देना एक भी नहीं होया दो हो गए ने उस्ताद जी। कोई भी नहीं एक भी नहीं होया काश तुम रास्ते में मिल जाओ एक भी नहीं होया ले रस्ते भी नहीं लफ्ज उन्होंने नहीं नहीं कहा चलो रास्ते ही कह दो रास्ते रास्ते आ गया उस जगह पे मुझे तो अपनी भी हालत का एहसास नहीं औरों से सुना है परेशान हूं मैं। सही हो ना वो मुझे तो अपनों ने मारा मुझे तो अपनों ने लूटा गया रहा हूं ओ ते फिल्म वो तो यार अजय दा वो मुझे तो अपनों ने लूटा जॉन में कहा दम था ये जॉन इब्राहिम साहब ओ क्यों बनाती हो ये रेत के महल एक दिन जिसको वो भी मुझे याद डालेगा। कौन कहता है कि जॉन को खुदा याद नहीं होगी सुना आओ एक आओ सजदा सजदा करे आलम मदहोशी में ਇਹ ਉਹਨਾਂ ਦਾ ਗੁਨਾਹ ਤੇ ਉਹ ਕਦੋਂ ਹੁੰਦਾ ਦੱਸ ਉਹਨਾਂ ਦਾ ਜਿਹੜਾ ਤੁਸੀਂ ਸੁਣਾਉਂਦੇ उम्र भर यूं ही करती नहीं नहीं उम्र बीत गई नौकरी करते करते कोई काम क्यों नहीं करते। हाँ हाँ क्या बात है वाह ਤੁਸੀਂ ਸੁਣਾਓ ਜੀ ਜੌਨ ਸਾਹਿਬ ਦੇ 5 ਸ਼ੇਰ उम्र भर गई नौकरी करते करते कोई पांच काम नहीं क्यों होंगे नहीं थोड़े। करते। ਚਲੋ ਕਿੰਨੇ ਹੁੰਦੇ ਸੁਣਾਓ एक शख्स कर रहा है अभी तक वफा का जिक्र जिक्र कोई जुबान तराश उसका जुबान हो चले ਆਏ ਓਏ ਯਾਰ ਬਾਤ ਸੁਣਾ जुबान दराज ਉਹਨੇ ਚੋਰ कोई जुबान दराज उसका जुबान नोच ले अच्छा जी एक शख्स कर रहा है अभी तक वफा वफा का जिक्र काश इस जुबान दराज का मुंह नोच ले कोई ऐसे हाँ जी हाँ जी आगे मैं याद कराया काश इसने काश उस काश उस जुबान दराज का मुंह चलो जी नोच ले अगे कोई। दूजा दूजा मेरी तो कहना सी ये लड़की कर फाका का शोक नहीं ये एक दो लाइन वाला नहीं गा ये पूरी गजल है मैं हाफिज साहब से सुन लूं क्या कहा इश्क कर बैठे सच मेरे हिस्से ने तुसी सुना दो मेनू क्या कहा इश्क कर बैठे हो। फिर कोई तमाशा लगाओ नहीं वो असि अगे इन्होंने इन्ना लहरा जी बनाना सीगा। हाँ ये लड़की वो जड़ा ना ये जाज़बियत भी है दौलत ही की परवाह नहीं एक पूरी गजल है नज़्म है एक नज़म है पूरी जिद्दां वो नहीं गा कि मुझसे मिलने आए हो हाँ जी ठहरिए मैं बुला के हाँ क्या बात ये जो आदमी है पत्थर था कभी एक उन्होंने विच रोज एक चीज टूट जाती है हाय हाय कहाँ से लाऊं रोज एक नया दिल तोड़ने वालों ने तमाशा बना रखा है। नहीं ये जॉन साहब का लोग पत्थर मारने आए तो वो बेवजन भी जॉन साथ थे। है जी लोग पत्थर मारने आए तो वो भी साथ थे। हम खताएं जिनकी अपने नाम लिखते रहे। गालिब ये कहते हुए मर गया ऐसे होता तो ऐसे होता है वाह 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 यार वाह गालिब ये कहते कहते मर मर गया गया ऐसे होता है तो ऐसे होता ऐसे होता तो ऐसे वाह वाह उम्र भर यूं ही गलती करता रहा धूल चेहरे पर थी मायना साफ करता रहा अरे वो भाई मुशायरे वाह, च तू वाह क्यों नहीं करता दो ही सी या बाकी हमने सुना दो ही से अच्छा अपने कोलों को शेर बनाओ ना बेटा बेटा उन्हें बोझ उठाया। मोहब्बत ते को बना के कुड़ी तेरे नाल रुस गई नु मनाओ ते कोई शेर कह अच्छा कुछ भी कह दे जल्दी हे गर्ल यू बैक ऑन इज लव इंग्लिश में तेन किदों क्या है साजी पंजाबी च कह दे उर्दू च कह दे लैला बैक ऑन पै ਜਾਂਦਾ चल पाला के उर्दू कर लैला
ਲੈਲਾ ਕੌਣ ਆ? ਉਹ ਕੁੜੀ? ਹਾਂਜੀ ਅੱਛਾ, ਉਹਦਾ ਨਾਮ ਹੀ ਰੱਖ ਲਿਆ? ਹਾਂਜੀ ਲੈਲਾ ਰੱਖ ਲਿਆ, ਸ਼ਮੀਮ ਰੱਖ ਲਿਆ, ਕੋਈ ਵੀ ਰੱਖ ਦੋ ਹਾਂਜੀ, ਨਾਮ ਰੱਖ ਦੋ। ਨਹੀਂ ਤੂੰ ਉਦਾਂ ਕਹਿ ਦੇਣਾ ਵੀ ਤੂੰ ਰੂਸੀ ਉਹਨੂੰ ਤੂੰ ਮਨਾਉਣਾ ਵਾ। क्यों रूठी हो, हाय हाय मेरे अंदाज को समझो। हाय वाह वाह। क्यों रूठी हो, मेरे अंदाज को समझो, ये लफाजे गुफ्तगू है, कोई तलवार की तार नहीं। वाह अल्फाज़े गुफ्तगू तार नहीं। वाह वाह क्या बात है। 729 की तलवार की तार। वाह वाह वाह। ਚਲੋ ਜੀ, ਤੁਸੀਂ ਹੁਣੇ ਬੈਠੇ ਮੌਜੂ ਤੁਹਾਨੂੰ ਮੈਂ ਦਿੰਦਾ। ਭਾਈਜਾਨ ਤੁਸੀਂ ਆਪਣੀ ਸੱਸ ਨੂੰ ਕਹਿਣਾ ਵਾ ਸ਼ੇਰ ਚ ਕਿ ਵੀ ਲੜਾਈ ਪਈ ਆ, ਮੇਰਾ ਕਸੂਰ ਨਹੀਂ ਹੈਗਾ, ਸਾਰਾ ਉਹਦਾ ਕਸੂਰ ਆ, ਔਰ ਉਹਨੇ ਮਸਲਾ ਖਰਾਬ ਕੀਤਾ ਘਰ ਚ, ਜਿਹੜੀ ਬੇਮਜ਼ਗੀ ਪਈ ਹੈ। ਇਹ ਤੁਸੀਂ ਆਪਣੀ ਸੱਸ ਨੂੰ ਸ਼ੇਰ ਕਹਿਣਾ। ताजी इधर देख लो, आ वे ਉਹ लो। ਯਾਰ ਛੱਡ ਦੇ ਕੋਈ ਨਹੀਂ। ਅੱਛਾ, ਨੀ ਨਮਾਣੀਏ ਤਤੜੀਏ ਸੱਸੇ ਨਹੀਂ, ਮੇਰਾ ਕੋਈ ਨਹੀਂ ਉਹ ਲੈਣਾ ਦੇਣਾ ਇਹਦੇ ਚ। ਤਮੀਜ਼ ਨਾ ਕਰੋ, ਤੁਸੀਂ ਉਹਦੇ ਜਵਾਈ ਹੋ। ਨੀ ਨਮਾਣੀ ਸ਼ਾਇਰ ਦੇ ਨਹੀਂ, ਵਿੱਚ ਸ਼ਾਇਰ ਨਹੀਂ ਸੱਸੀ ਨੂੰ ਨਹੀਂ, ਤੂੰ ਮਾਂ ਜੀ ਕਹਿ ਲੈਣਾ। ਨਹੀਂ ਤੇ ਫਿਰ ਇਹ ਤੇ ਉਸਤਾਦ ਜੀ नहीं ਇਹ ਮੁਕਾਲਮਾ ਹੋਏਗਾ। ਨਹੀਂ ਫਰੀਦ ਸਾਹਿਬ, ਨਹੀਂ ਕਹਿਣਾ। ਉਹਦਾ ਤਸੱਦਕ ਵੀ ਕਾਇਮ ਰੱਖਣਾ। ਉਸਤਾਦ ਜੀ ਤਕੱਦਸ ਹੁੰਦਾ। ਉਹੀ ਤਸੱਦਕ ਵੀ ਕਾਇਮ। ਸੋਰਨ ਤੂੰ ਇਹ ਕਹਿੰਦਾ ਹੋਏਗਾ। ਚਲੋ ਜੀ ਦੁਬਾਰਾ। नी खाना कहला। ਪਹਿਲਾ ਜੁਰਮ ਨਹੀਂ ਮੈਂ ਇਸ ਬੰਦੇ ਤੇ ਕਿ ਇਹ ਮੇਰੀ ਮਾਂ ਸੱਸੇ ਹੈ। ਠੀਕ ठीक है। ਇਸ ਜ਼ਾਤ ਦੀ ਨਿਮਾਣੀ ਨੇ ਮੇਰੇ ਮਾਰ ਦੁਲਤੜਾ ਪਿਆਰ ਦੀਆਂ ਉਹ ਪਾਈਆਂ ਸਾਰੀਆਂ ਤੋੜ ਦਿੱਤੀਆਂ। ਮੈਂ ਚੂੜੀਆਂ ਵਿੱਚੋਂ ਲੱਭਦੀ ਸਾਂ, ਉਹ ਪਿਆਰ ਵੀ ਅੱਜ ਛੱਡ ਗਈ। ਭਾਈਜਾਨ ਤੁਸੀਂ ਚੂੜੀਆਂ ਵਿੱਚੋਂ ਨਹੀਂ ਲੱਭਦੀ ਸਾਂ, ਚੂੜੀਆਂ ਵਿੱਚੋਂ ਮੈਂ ਲੱਭਦਾ ਸਾਂ। ਤੂੰ ਬੰਦਾ ਵਾ, ਸੱਸ ਨੂੰ ਕਹਿਣਾ ਵਾ ਬੁੱਢੀ ਦੇ ਖਿਲਾਫ। ਤੇ ਉਹ ਦਲਤੀ ਦਾ ਵੀ ਕਿਹਾ ਨੇ। ਮੈਂ ਦਲਤੀ ਮਾਰੀ ਹੈ ਨਾ, ਇਹਦੇ ਨਾਲ ਕੀ ਆ। ਅੱਛਾ ਜੀ, ਚਲੋ ਜੀ ਦੁਬਾਰਾ। ਤੂੰ ਜ਼ੇਨ ਚ ਲਿਆਣਾ, ਤੂੰ ਜਵਾਈ ਆ, ਤੇਰੇ ਅੱਗੇ ਸੱਸ ਆ ਤੇਰੀ ਸੱਸ ਆ ਇੱਕ ਮਿਸਾਲ। तखय्युल च जाना, तखय्युल। ਠੀਕ ਆਹੋ ਮੈਂ ਚਲੇ ਗਿਆ ਹੁਣ। ਚਲੋ। ਮੈਂ ਔਖਾ ਹੋ ਗਿਆ ਜ਼ਿੰਦਗੀ ਤੋਂ, ਮੈਂ ਔਖਾ ਹੋ ਗਿਆ ਜ਼ਿੰਦਗੀ ਤੋਂ। ਮੈਨੂੰ ਪੜਨੇ ਪਾਤਾ ਹੀ ਤੇਰੀ ਧੀ ਨੇ। तेरी ने ਔਖਾ ਹੋ ਗਈ ਜ਼ਿੰਦਗੀ ਤੋਂ, ਮੈਨੂੰ ਪੜਨੇ ਪਾਤਾ ਹੀ ਤੇਰੀ ਧੀ ਨੇ। ਮੈਂ ਨਾਲ ਕਮਾਈਆਂ ਮਰਦਾ ਰੁੜਦਾ ਆਉਂਦਾ ਧੁੱਪ ਦੀਆਂ ਸਾਵਾਂ ਵਿੱਚ। ਇਹ ਬੈਠੀ ਘਰ ਬਸ ਗੱਲਾਂ ਕਰਦੀ, ਮੱਥੇ ਉੱਤੇ ਪੱਟੀਆਂ ਬੰਨ ਮਨਸਾਲੇ ਸਦ ਮਾਰਾ ਪਵਾਉਂਦੀ। ਵਾਹ ਜੀ ਵਾਹ, ਕੀ ਕਹਿੰਦੇ। ਚਲੋ ਜੀ ਤੇ ਚੱਲ ਬਈ जी ऐसे पे ਟੌਪਿਕ ਇਹ ਆ ਕਿ ਤੈਨੂੰ ਮਹੱਲੇ 'ਚ ਇੱਕ ਬੰਦਾ ਚਿੱਟਾ ਕਹਿ ਕੇ ਛੇੜਦਾ। ले ये फंसे ही बाबा। ले ਇਹ ਨਹੀਂ ਕਹਿੰਦਾ। ਹੁਣ ਬਚੇ ਬਾਬਾ ਹੁਣ ਬਚੇ ਕਹਿੰਦੇ। ਭਾਜੀ ਟੌਪਿਕ ਇਹ ਆ ਕਿ ਦੁੱਧ ਵਾਲਾ ਆਇਆ ਤੁਹਾਡੇ ਘਰ ਤੇ 20,000 ਰੁਪਏ ਤੁਸੀਂ ਉਹਦਾ ਦੇਣਾ, ਤੇ ਤੁਹਾਡੇ ਕੋਲ ਹੈ ਨਹੀਂ, ਤੇ ਅੱਗੋਂ ਦੁੱਧ ਵੀ ਲੈਣਾ, ਤੇ ਉਹਨੂੰ ਤੁਸੀਂ ਰੂਹ ਦਾਤ ਸੁਣਾ ਕੇ ਦੁੱਧ ਵੀ ਲੈਣਾ। ठीक। ਚਲੋ ਜੀ, ले आज पता चलता है गुजर दा दूध। चलो जी। नहीं करे आज। उर्दू में करेंगे या उर्दू में ही कर जिसमें मर्जी चले। भूखे हैं कमसिन, भूखे हैं कमसिन, उदेड़ उमर भी भूखे हैं। वाह वाह, बड़े छोटे भूखे हैं। अपने अब्बू मैं आप भी माड़ी है, मेरे बड़े भी माड़े। अच्छा, भूखे हैं कमसिन, मेरे उधेड़ उम्र भी माड़े माड़े हैं। दे जाओगे अगर थोड़ा सा शीर, होने नहीं लगे तुम माड़े हैं। यार चलो सूए सैलानी चले, इदा कर ला। चलो सूए सलामी चले। नहीं तू कह दो ताले तू कह के हर बंदा होता है गांव बहनों वाला। गांव भैंसों वाला, हर बंदा होता है गांव भैंसों वाला। आज हालात नहीं तो क्या, तेरे दूध के पैसे मारते नहीं, तुम दे जाओ फिर कर लेंगे। तुम दे जाओ फिर कर लेंगे। ਅੱਛਾ ਸਦਾ ਜੀ, ਤੁਸੀਂ ਹੈ ਨਾ ਸ਼ੇਰ ਸੁਣਾਣਾ। ਇੱਕ ਟੌਪਿਕ ਹੈਗਾ ਛੋਟਾ ਜਿਹਾ ਕਿ ਇੱਕ ਬੰਦਾ ਕਹਿਣ ਡਿਆ ਕਿ ਸ਼ਾਇਦ 2 ਨੰਬਰ ਹੈ, ਤੁਸੀਂ ਕਹਿਣਾ ਨਹੀਂ, ਉਹਦੇ ਵਿੱਚ ਜਾਨੀ ਕਹਿਣਾ ओके, ਮਸਾਲੇ ਵੀ ਆਣ। ਸ਼ਾਇਦ बंदा कह रहा है कि शायद ਤੁਹਾਡਾ 2 ਨੰਬਰ ਹੈ, ਗਲਤ ਹੈ। ठीक है जी, ਫਰੀਦ ਕਹਿਣ ਡਿਆ ਕਿ ਸ਼ਾਇਦ ਸਹੀ ਨਹੀਂ ਹੈਗਾ, ठीक है। ਤੁਸੀਂ ਕਹਿ ਰਹੇ ਹੋ ਸਾਬਤ ਕਰਨਾ ਤੁਸੀਂ। लो जी, तो सिर्फ गालां पाउणियां सी, ਹੁਣ ਸ਼ਾਇਦ ਤਾਂ ਕਹਿਣ ਲੱਗ ਪਿਆ ਪੀਨੇ। अच्छा जी चले जी। ਫਰੀਦ ਕਹਿਣ ਡਿਆ ਸਾਰੇ ਨੂੰ। ये शायद नहीं है, ये है एक अमानत। क्या बात। मैंने टॉपिक देने वाले थे। वाह वाह वाह, ये सी पहले मखतूआ कलाम, दिबाचा दिबाचा सी। बाचा कंता बाचा बन देना।
ਜਿਹੜਾ ਕਹਿੰਦਾ ਏ ਸ਼ੈ ਤੇ ਨੰਬਰ 2, ਜਿਹੜਾ ਕਹਿੰਦਾ ਸ਼ਾਇਦ ਨੰਬਰ 2, ਇਸ ਹਿਸਾਬ ਨਾਲ ਫਿਰ ਹੈ ਵਾ ਉਹਦਾ ਵੀ ਪਿਓ। ਇਹ ਸ਼ਾਇਦ ਨਹੀਂ, ਇਹ ਦੇਸੀ ਘੀ ਏ। ਲੁੱਟ ਲੈ। ਇਹ ਸ਼ਾਇਦ ਨਹੀਂ, ਇਹ ਦੇਸੀ ਘੀ ਏ। ਬਗਾਵਤ ਕਰਨ ਨਾਲ ਕੀ ਵਿਕਣਾ ਨਹੀਂ ਯਾਰ ਵਾਹ ਵਾਹ, ਸ਼ਾਇਦ ਨਹੀਂ ਦੇਸੀ ਘੀ ਇਹ 2 ਨੰਬਰ ਭੇਜਦਾ ਮਿਲਾਵਟ ਕਰਨ ਵਾਲੇ ਤੇ। ਵੇਖੋ ਨਾ, ਮੈਂ ਭੇਜਦਾ ਮਿਲਾਵਟ ਕਰਨ ਵਾਲੇ ਤੇ, ਔਰ ਉੱਤੋਂ ਇਹ ਸਮਝਣ ਵਾਲੇ ਤੇ ਕਿ ਇਹ ਮਿਲਾਵਟ ਵਾਲਾ ਵਾ। ਯਾਰ ਕੀ ਬਸਲ ਦੀ ਰਾਤ ਬਈ 2 ਨੰਬਰ ਜੇ ਹੋਵੇ ਤੇ ਮੇਰਾ ਕਸੂਰ ਕੋਈ ਨਹੀਂ। 2 ਇਹ ਮੱਖੀਆਂ ਨੂੰ ਫੜੋ ਜਿਨ੍ਹਾਂ ਨੇ ਇਹ ਬਣਾਇਆ। ਹਾਏ ਹਾਏ ਹਾਏ, ਵਾਹ ਵਾਹ। ਠੀਕ ਹੈ ਜੀ। ਮੈਂ ਜਾਂਚ ਪੜਤਾਲ ਕੀਤੀ ਏ, ਆਹੋ ਮੈਂ ਜਾਂਚ ਪੜਤਾਲ ਕੀਤੀ ਏ, ਮੈਨੂੰ ਚੀਨੀ ਗੋਡਿਓ ਗੋਡੀ ਲੱਭਦੀ। ਓਹੋ ਵਾਹ, ਮੈਂ ਇੱਕ ਧਾਰ ਜਿਹੜੇ ਇੰਜ ਮਾਰੀ ਵਿੱਚੋਂ ਲੱਭਦਾ ਨਹੀਂ ਮੈਨੂੰ ਸ਼ਹਿਦ ਦਾ ਸੀਰਾ। ਤੇਰੀ ਜਾਂਚ ਤੇ ਪੜਤਾਲ ਤੇ ਤੇਰੀ ਜਾਂਚ ਤੇ ਪੜਤਾਲ ਤੇ ਤੇਰੇ ਹਰ ਇੱਕ ਖਦੋ ਖਾਲ ਤੇ ਤੇਰੇ ਸ਼ਾਟ ਤੇ ਤੇਰੇ ਟਾਲ ਤੇ ਇਹ ਸ਼ਾਇਦ ਨਹੀਂ, ਤੇਰੇ ਮਾਲ ਤੇ ਤੇਰੇ ਪੈਰਾਂ ਦੇ ਨੋਹਾਂ ਤੋਂ ਲੈ ਕੇ ਤੇਰੇ ਸਿਰ ਦੇ ਵਾਲ ਤੇ ਤੇਰੇ ਮਾਜ਼ੀ ਤੇ ਤੇਰੇ ਹਾਲ ਤੇ ਤੇਰੇ ਆਨ ਤੇ ਤੇਰੇ ਜਾਨ ਤੇ ਤੇਰੇ ਬੈਕ ਤੇ ਤੇਰੀ ਐਨਕ ਤੇ। ਇੱਕ ਮਿੰਟ ਯਾਰ, ਤੇਰੀ ਬੈਕ ਤੇ ਤੇਰੀ ਐਨਕ ਤੇ ਕਮਾਲ ਯਾਰ, ਲੈ ਦੇ ਗਿਆ ਯਾਰ। ਅੱਛਾ, ਅੱਜ ਹੀ ਕਿਸੇ ਨੇ ਨਾ ਕਮੈਂਟ ਕੀਤਾ ਕਿ ਯਾਰ ਆਪਣਾ ਡਾਲਾ ਕਰੋ। ਅੱਛਾ, ਤੇ ਮਾਫੀ ਮੰਗ ਲਓ, ਅੱਗੇ ਤੋਂ ਨਾ ਕਰੋ। ਕੀ ਕਰਿਆ ਕਰੀਏ ਅਸੀਂ ਫਿਰ? ਸਾਨੂੰ ਕੋਈ ਦੱਸੋ ਕਿ ਕੀ ਕਰੀਏ। अल्टरनेट दे हमें कोई। नहीं, ਅਸੀਂ ਕਿਹੜੀ ਗੱਲ ਕਰਿਆ ਕਰੀਏ? ये इसको हम 3 हर्फ कह सकते हैं, तेरे तो 3 हर्फ यानी यार वो शेर है जो तेरे साथ रहते हुए 100 गुआर हो ऐसे ਤੇ ਉਹਨਾਂ ਨੂੰ ਕਿਹੜਾ ਤਮਗਾ ਇਮਤਿਆਜ਼ ਮਿਲ ਗਿਆ ਇਦਾਂ ਹੀ ਨਹੀਂ ਬੜਾ ਅੱਛਾ पता कितना वायरल है वो किन्ने सुनाया वा ਯਾਰ ਕਿੰਨਾ ਨੇ वो इंडिया ਦਾ ਵਾ ਕੋਈ ਓ ਯਾਰ ਓਏ ਯਾਰ, ਉਹ ਰਾਹਤ ਹਾਫੀ ਦਾ ਵਾ। ਨਹੀਂ ਉਸਤਾਦ ਜੀ, ਤਹਿਜ਼ੀਬ ਹਾਫੀ ਸਾਹਿਬ ਦਾ ਸ਼ੇਰ ਆ। ਅਮਰੀਕਾ ਦੇ ਵਿੱਚ ਪਤਾ ਨਹੀਂ ਕਿਹੜਾ ਸਦਰ ਸੀਗਾ, ਉਹਨੇ ਸੁਣਾਇਆ ਸੀਗਾ ਜੋ ਤੇਰੇ ਸਾਥ ਰਹਤੇ ਹੋਏ 100 ਗੁਆਰ ਹੋ। ਇੰਗਲਿਸ਼ ਚ ਉਹਨੇ ਸੁਣਾਇਆ ਸੀ। अमेरिका दे सदर ने ਮੇਰਾ ਖਿਆਲ ਕੋਈ ਮੁਲਕ ਦਾ ਹੈ। घोड़ा खाजा सबने सुनाया। ਉਹ ਆਇਨਸਟਾਈਨ ਦਾ ਰਿਸ਼ਤੇਦਾਰ ਆ ਉਹ। ਕਿਹੜਾ ਉਹ ਪਤਾ ਨਹੀਂ ਜਿਹੜਾ ਸ਼ਾਇਰ ਆ। ਚਲੋ ਜੀ, ਖੈਰ ਆ ਯਾਰ, ਚਲੋ ਉਸਤਾਦ ਜੀ ਮੈਂ तो ਤਾਂ खाल situation- ਯਾਰ ਮਜ਼ਾਕ ਹੁੰਦਾ ਵਾ। ਮਜ਼ਾਕ ਚ ਕਿਹੜੀ ਗੱਲ ਐ? ਐਵੇਂ ਹਰ ਗੱਲ ਨੂੰ ਤੁਸੀਂ ਡੀਪਲੀ ਲਈ ਜਾਓ उस्ताद जी ਤੇ ਅਸੀਂ ਤੇ ਇੱਕ ਗੱਲ ਨਹੀਂ ਕਰ ਸਕਦੇ। ਲੈ ਤੂੰ ਗੱਲ ਕਰ ਦੁਨੀਆ ਦੀ ਜਿਹੜੀ ਮਰਜ਼ੀ, ਮੈਂ ਤੈਨੂੰ ਉਹਦੇ ਚੋਂ ਕੀੜੇ ਕੱਢੀ ਜਾਂਦਾ। ਤੁਹਾਨੂੰ ਉਸਤਾਦ ਜੀ ਜਿੰਨ ਚਿੰਬੜੇ ਤੇ ਤੁਸੀਂ ਬਾਬਾ ਜੀ ਨੂੰ ਜਾ ਕੇ ਸ਼ਾਇਰੀ ਚ ਇਲਾਜ ਦਾ ਕਹਿਣਾ। ਇਹ ਸਿਚੁਏਸ਼ਨ ਆ, ਮੈਂ ਵੀ ਇਦਾਂ ਦੀ ਕੋਈ ਦੱਸਣੀ। ਜਿੰਨ ਚਿੰਬੜ ਗਏ ਜਿੰਨ ਚਿੰਬੜੇ ਸੱਜਣਾ ਵੇ, ਆਹ ਵਾਹ, ਜਿੰਨ ਚਿੰਬੜੇ ਸੱਜਣਾ ਵੇ, ਮੈਂ ਕੰਨਾਂ 'ਚ ਵੱਜਦੀ ਫਿਰਦੀ। ਆਹ ਇਹਨੂੰ ਕੱਢ ਮੇਰੇ ਅੰਦਰੋਂ ਬਾਬਿਆ, ਆਹ ਮੇਰੇ ਅੰਦਰੋਂ ਬਾਬਿਆ, ਇਹਨੂੰ ਕੱਢ ਮੇਰੇ ਅੰਦਰੋਂ ਬਾਬਿਆ, ਮੇਰੀ ਭੁੱਖ ਮਿਟਣੋਂ ਰਹਿੰਦੀ ਨਹੀਂ। ਓ ਯਾਰ ਕਿਉਂਕਿ ਉਹ ਖਾਈ ਜਾਂਦਾ। ਹਾਂ ਜੀ, ਹਾਂ ਜੀ। ਮੈਨੂੰ ਰਾਤ ਨੂੰ ਸੁਪਨੇ ਆਉਂਦੇ ਪਰੀਆਂ ਦੇ। ਹਾਏ ਹਾਏ ਹਾਏ, ਮੈਨੂੰ ਰਾਤ ਨੂੰ ਸੁਪਨੇ ਆਉਂਦੇ, ਮੈਨੂੰ ਰਾਤ ਨੂੰ ਸੁਪਨੇ ਆਉਂਦੇ ਪਰੀਆਂ ਦੇ, ਮੈਂ ਸ਼ੀਨ ਘਤਾਰੀ ਬੈਠੀ ਆ। ਯਾਰ ਇੱਕ ਮਿੰਟ ਯਾਰ, ਸ਼ਾਇਰੀ ਜੀਨ ਘਤਾਰੀ ਕੀ ਹੈ ਯਾਰ? ਇਹਦਾ ਮੈਨੂੰ ਦੱਸੋ ਨਾ। ਨਹੀਂ ਯਾਰ, ਇੱਕ ਮਿੰਟ ਯਾਰ, ਮਤਲਬ ਕਿ ਮੈਂ ਨਹੀਂ ਰਹੀ। ਹਾਂ ਜਿੰਨ ਚਿੰਬੜਿਆ ਨਾ, ਹਾਂ, ਜਿੰਨ ਮੁਝ में मैं जिन में और ख्याल ना कोई, ਜਿੰਨ ਜਿੰਨ ਆਖੋ आखो मनु जिन जिन सखियो लूरी ना आखो कोई। ਦੋ ਜਿੰਨ ਇੱਕ ਜਿਸਮ ਹੋ ਗਏ ਤੁਸੀਂ। हाँ, ਵਾਹ ਵਾਹ, 2 जिन मिल रहे हैं मगर चुपके चुपके। ਦੇਖ ਵੇ ਜਿੰਨੀ ਚਿੜੇ ਹੈ ਕਿ ਨਹੀਂ। हाँ, जिन के होठों पे चाले, ਉਹ ਜਿੰਨ ਕਿੱਥੇ ਖੜਾ ਏ। ਜਿੰਨ ਦਿਹਾੜੇ ਕਿਹੋ ਜੀ ਤੁਸੀਂ ਸ਼ਾਇਰੀ ਕਰ ਰਹੇ ਹੋ। ਵੇ ਮੈਂ ਜਿੰਨ ਜਿੰਨ ਰਾਤਾਂ ਕੱਟੀਆਂ। ਹਾਂ ਜਿੰਨ ਜਿੰਨ वे बाबे आ मेरा इलाज कर दे, मेरा जिन बा जिन काम बधी जाता। ਵੇ ਮੈਂ ਜਿੰਨ ਤੇਰੇ ਕਦਮਾਂ 'ਚ ਰੱਖਿਆ। चिट्टे जिन, ਚਿੱਟੇ ਢੇਰ ਪੈ ਗਿਆ। ਕਹਿੰਦਾ ਮੈਂ ਜਿੰਨ ਤੇਰੇ ਕਦਮ ਆਏ ਯਾਰ, ਕੀ ਬਦਤਮੀਜ਼ੀ। ਲਾਇਆ ਸਰੇ ਜਿੰਨ ਹੈ ਕਿ ਮਾਨਤਾ ਨਹੀਂ। बाबिया ਇਹ ਜਿੰਨ ਆਪਕਾ ਹੁਆ। मैं तो पहले ही बहुत माड़ी हाँ, उतो जिन ਨੂੰ ਚੁੱਕੀ ਫਿਰਦੀ।
जिंदगी के हैं 4 जिन। ਅੱਜ ਜਿੰਨ ਚੜਿਆ ਤੇਰੇ ਰੰਗ ਵਰਗਾ। जिन में लाई काले बदलना। 1 2 ਜਿੰਨ 4 ਵਿੱਚ ਜਿੰਨਾ ਮਰਜ਼ੀ ਕਰ ਤੱਕ ਜਿੰਨ ਤੱਕ ਜਿੰਨ ਤੱਕ। ਫੈਸਲ ਦਾ ਤੁਸੀਂ ਸ਼ਾਇਰੀ ਸੁਣਾਓ। ਟੌਪਿਕ ਇਹ ਆ। ਮੈਂ ਸੁਣਾ ਤੇ ਦਿੱਤੀ ਸੀ। ਨਹੀਂ ਟੌਪਿਕ ਤੇ ਸ਼ਾਇਰੀ ਸੁਣਾਓ। ਉਸਤਾਦ ਜੀ ਤੁਸੀਂ ਸੁਣਾਓ। ਸਹੀ ਤੁਸੀਂ ਸੁਣਾਉਂਦੇ। ਸਹੀ ਤੁਸੀਂ ਸੁਣਾਈ ਨਹੀਂ ਏਦਾਂ ਹੀ ਆ। ਚਲੋ ਤੁਸੀਂ ਸੁਣਾਓ ਕਿ ਤੁਹਾਨੂੰ ਨਾ ਤੁਸੀਂ ਇੱਕ ਬਹੁਤ ਜ਼ਰੂਰੀ ਕੰਮ ਜਾਣਾ ਲਾਹੌਰ ਮੁਜ਼ਾਕਰਾ ਤੇ ਤੁਸੀਂ ਜਾਣਾ ਵਾ। ਬੱਸ ਵਾਲਾ ਤੁਹਾਨੂੰ ਬਾਹਰ ਨਹੀਂ ਰਿਹਾ, ਕਹਿੰਦਾ ਭਾਈ ਪਿੱਛੇ ਹੋ ਜਾਵੇ, ਸੀਟਾਂ ਨਹੀਂ ਹੈਗੀਆਂ ਖਾਲੀ, ਆਖਰੀ ਟਾਈਮ ਆ। ਬੱਸ ਵਾਲੇ ਨੂੰ ਮੈਂ ਕਹਿ ਰਿਹਾ ਵਾਂ ਕਿ ਮੈਨੂੰ ਬਾਲਾ ਕਿਤੇ ਬਾਲਾ ਯਾਰ ਮੈਂ ਲਾਜ਼ਮੀ ਜਾਣਾ ਸਵੇਰੇ, ਮੇਰੀ ਰਿਕਾਰਡਿੰਗ ਆ ਤੇ ਆਖਰੀ ਟਾਈਮ ਆ। ਤਾਂ ਕਹਿੰਦਾ ਨਹੀਂ ਸੀਟਾਂ ਨਹੀਂ ਹੈਗੀਆਂ। ਬੱਸ ਵਾਲੇ ਨੂੰ ਮੈਂ ਕਹਿਣ ਡਿਆ ਵਾਂ ਮੈਨੂੰ ਧੋ ਦੇ। ਬੱਸ ਵਾਲੇ ਨੂੰ ਮੈਂ ਕਹਿਣ ਡਿਆ ਵਾਂ ਅੱਬੂ ਜੀ। ਬੱਸ ਵਾਲੇ ਨੂੰ ਤੂੰ ਵੀ ਤਾਂ ਕਹਿਣਾ ਤੂੰ ਆਪ ਜਾਣ ਕੇ ਜਿਹੜੇ ਲੰਮੇ ਪੌਦ ਦੇ ਸਾਡੀ ਮੇਰੇ ਮਾਈਂਡ ਦੇ ਵਿੱਚ ਸਿੱਧੀ ਗੱਲ ਕਰਦੇ। ਕੋਈ ਇੱਥੇ ਕਿਹੜਾ ਵੀ ਏਡਾ ਇਨਾਮ ਮਿਲਣਾ ਤੈਨੂੰ। मुझे लाहौर जाना है, बहुत जरूरी काम है। मुझे लाहौर जाना है, बहुत जरूरी काम है। तुम कहते हो कि सीट अवेलेबल नहीं है, मैं तेरे सदके जाऊंगा, मुझे अंदर आने दे, मैं खलो के चला जाऊंगा। क्या बात है। चलो इतना की चल ठीक हो ना हो गया। ਚਲੋ ਤੁਸੀਂ ਅਗਰ ਸੇਮ ਕੰਡੀਸ਼ਨ ਹੋਵੇ ਬੱਸ ਨੂੰ ਪੰਜਾਬੀ ਚ पंजाबी ਲੈਕਟਰ ਨੂੰ पंजाबी च किन्ना भी लंबा कह देना सी। ਕਹਿ ਦੇ क्यों कहो ਚਲੋ। ਵੇ ਦੂਰ ਦੇ ਪੈਂਡੇ ਲਾਹੌਰ ਸ਼ਹਿਰ। ਹਾਏ 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 ਕਿੰਨਾ ਦੂਰ ਕਰਤਾ ਇਦਾਂ ਕਰਾਇਆ ਵੀ ਬੋਤਲ। ਵੇ ਦੂਰ ਦੇ ਪੈਂਡੇ ਲਾਹੌਰ ਸ਼ਹਿਰ ਦੇ ਵੇ ਕਮਾਨੀਆਂ ਮਾਣੇ ਲੈ ਜਾ ਮੈਂ। ਹਾਏ 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 ਜੀ ਜੀ। ਵੇ ਮੈਂ ਤੇਰੇ ਟੈਰੀ ਪੈਂਦੀ ਆ। ਵਾਹ ਵਾਹ। ਵੇ ਮੈਨੂੰ ਵਿੱਚ ਨਹੀਂ ਤੇ ਛੱਤੀ ਭਾਲਾ। ਹਾਂ ਹਾਂ ਮੈਂ ਨਾਲ ਹਵਾਵਾਂ ਉੱਡਦੀ ਜਾਵਾਂ। ਆ ਤੇ ਨੇੜੇ ਹੀ ਲਾਹੌਰ ਹੀ ਏ। ਹਾਂ ਆ ਤੇ ਨੇੜੇ ਲਾਹੌਰ ਹੀ ਏ। ਮੈਨੂੰ ਬੜਾਲ ਡੈਵੋ ਚ ਨਹੀਂ ਤੇ ਫੈਸਲ ਮੂੰਹ ਵਿੱਚ ਛੱਡ ਜਾ। ਕੋਈ ਗੱਲ ਨਹੀਂ ਫਿਲਬਦੀ ਹੈ ਨਾ ਇੱਕਦਮ ਮੂੰਹ ਚ ਆ ਰਿਹਾ। फिलहाल लेवल जो नहीं तो फैसल बोले चल जाने यार। ਹਾਂ ਵੇ ਮੈਨੂੰ ਉੱਥੇ ਡਾਢਾ ਜ਼ਰੂਰੀ ਕੰਮ ਹੀ। ਮੈਨੂੰ ਅੰਦਰ ਵਾੜ ਲਾ ਸੱਜਣਾ ਵੇ ਮੈਂ ਟਾਪੇ ਉੱਤੇ ਬੈਠੀ। ਟਾਪੇ ਉੱਤੇ ਬਹਿ ਜਾਊਗੀ। ਆ ਜਾ ਵੇ ਬਹਿ ਜਾ ਟਾਪੇ ਤੇ। ਸਦਾ ਨਾ ਟਾਪੇ ਹੁਸਨ ਜਵਾਨੀ। ਹਾਂ ਨਾਚਾ ਟਾਪਾ। ਜਾਓ ਆਪਣੀ ਮੰਮੀ ਟਾਪਾ ਕੋ ਬੁਲਾ ਕੇ। ਕਿੰਨਾ ਨਾਚਾ ਟਾਪਾ। ਜਾਓ ਆਪਣੇ ਮੰਮੀ ਟਾਪਾ ਕੋ ਬੁਲਾ ਕੇ। ਟਾਪਾ ਕਹਤੇ ਸਾਂ ਜੀ ਤੁਹਾਡੇ ਲਈ ਸਿਚੁਏਸ਼ਨ ਆ। ਦਿਓ ਕਰਿਆਨੇ ਵਾਲੀ ਦੁਕਾਨ ਤੋਂ ਤੁਸੀਂ ਚੀਜ਼ ਲਈ ਹੈ ਤੇ ਬਕਾਇਆ ਪੈਸੇ ਉਹਨੇ ਕਿਹਾ ਮੈਂ ਦੇ ਦਿੱਤੇ ਯਾਰ, ਲੇਕਿਨ ਉਹਨੇ ਦਿੱਤੇ ਨਹੀਂ। ਉਹ ਤੁਹਾਡੇ ਨਾਲ 2 ਨੰਬਰੀ ਕਰ ਰਹੇ ਆ। ਤੁਸੀਂ ਕਹੋ वैसे टापा टूपा ना आवे क्योंकि ਨਹੀਂ ਹੁੰਦਾ ਟਾਪਾ। ਚਲੋ ਜੀ टापे को कोई रोक नहीं सकता। ਮੌਤ ਭੁੱਲੀ ਏ ਤੈਨੂੰ। ਹਾਏ 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 ਸਹੀ ਗੱਲ। ਮੌਤ ਭੁੱਲੀ ਏ ਤੈਨੂੰ ਦੁਕਾਨਦਾਰਾ। ਵਾਹ ਠੀਕ ਹੈ ਤੂੰ ਮੰਗਦਾ ਮੇਰੇ ਕੋ ਪੈਸੇ ਦੁਬਾਰਾ। ਹਾਏ ਹਾਏ दोबारा ਹਾਂ ਇਹ ਦਾਰਾ ਤੇ ਮੈਂ ਨਹੀਂ ਭੇਜਦਾ ਹਰਾਮ ਤੇ ਨਹੀਂ ਯਕੀਨ ਤੇ ਸੌਦਾ ਰੱਖ ਲੈ ਸਾਰਾ। ਹਾਏ 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 ਲੁੱਟ ਲਿਆ। ਵਾਹ ਮੈਂ ਮਰਨਾ ਵੀ ਆ, ਮੈਂ ਨਾਲ ਨਹੀਂ ਲੈ ਕੇ ਜਾਣਾ ਐਡਾ ਵਜ਼ਨ ਭਾਰ। ਵਾਹ ਵਾਹ ਗਜ਼ਲ ਆ ਗਜ਼ਲ। ਪੈਸੇ ਮੈਂ ਤੈਨੂੰ ਦੇ ਦਿੱਤੇ ਆ, ਮੰਨ ਜਾ ਸੋਹਣਿਆ। ਨਹੀਂ ਤੇ ਜਿੱਦਾਂ ਤੂੰ ਕਹਿਣਾ ਉਹਦਾ ਕੋਈ ਕਰ ਲਾ ਚਾਰਾ। ਸਹੀ ਹੈ। ਵਾਹ 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 ਹੈ वाह ਵਾਹ। ਅਬਾਸ ਸਾਹਿਬ ਨੂੰ ਵੀ ਸਤਾਜੀ एक बंदा ना ਤੁਹਾਡੇ ਕੋਲ 4 ਲੈਣ ਆਇਆ ਉਧਾਰ। ਉਹਨੂੰ ਉਸਤਾਦ ਜੀ ਮੇਰਾ ਸ਼ਾਇਰੀ ਚ ਬਿਆਨ ਕਰੋ। ਯਾਰ ਤੂੰ ਕਿਉਂ ਚਾਰ ਸ਼ਾਇਦ ਕੀ ਤਕਲੀਫ ਕੀ ਹੈ ਤੈਨੂੰ? ਉਸਤਾਦ ਜੀ ਮੈਨੂੰ ਚਾਹੀਦਾ ਯਾਰ ਮੇਰੀ ਸੁਣ ਲਓ ਗੱਲ। ਮੇਰੀ ਸੁਣੋ ਗੱਲ। ਪਹਿਲਾਂ ਇਹ ਮੇਰਾ ਜ਼ਾਤੀ ਕਾਰੋਬਾਰ ਆ, ਮੇਰਾ ਪਰਸਨਲ ਕੰਮ ਆ। ਜਦੋਂ ਮੈਂ ਤੁਹਾਡੇ ਘਰ ਤੇ ਕਿਤੇ ਗੱਲ ਕਰਦਾ ਕਿਸੇ ਨੂੰ ਤੁਹਾਨੂੰ ਤਕਲੀਫ ਹੁੰਦੀ ਹੈ। ਤੁਸੀਂ ਮੇਰਾ ਸ਼ਹਿਰ ਚਾਤ ਭੁੱਲਦੇ। ਸ਼ਾਇਦ ਚਾਰ ਨੈਗੇਟਿਵਿਟੀ ਨਹੀਂ ਕਰ ਰਿਹਾ। ਨੈਗੇਟਿਵਿਟੀ ਨਹੀਂ ਕਰ ਰਿਹਾ। ਉਸਤਾਦ ਜੀ ਮੈਂ ਕਹਿ ਰਿਹਾ ਮੈਨੂੰ ਚਾਹੀਦਾ। ਹਾਂਜੀ ਮੇਰੇ ਘਰ ਅੱਜ ਵੀ ਕਸਮ ਵਾਲੀ ਗੱਲ ਜੇ 4 ਸ਼ਾਇਦ ਪਿਆ ਹੈ, ਮਸਾਲੇ ਵੀ ਖਾਲੀ ਰੱਬੇ ਵੇ ਮੈਂ ਯੂਜ਼ ਕਰ ਰਹਾ ਹਾਂ। ਫੈਸਲ ਭਾਈ ਤੁਹਾਡੇ ਲਈ ਇੱਕ ਸਿਚੁਏਸ਼ਨ ਆ ਕਿ ਤੁਹਾਡੇ ਬੱਚੇ ਨੇ ਬਾਹਰ ਕਿਸੇ ਦਾ ਨੁਕਸਾਨ ਕਰਤਾ ਤੇ ਉਹ ਮਾਈ ਲਾਮਾ ਲੈ ਕੇ ਆ ਗਈ ਹੈ ਤੁਹਾਡੇ ਘਰ। ਉਹਨੂੰ ਸ਼ਾਇਰੀ ਚ ਤੁਸੀਂ ਜਵਾਬ ਦੇਣਾ। ਸ਼ਾਇਰੀ ਚ ਕਾਲਾਂ ਕਢੋ। ਮੈਂ ਦਵਾਂਗਾ ਜਵਾਬ।
ਨਹੀਂ ਉਸਤਾਦ ਜੀ, ਚਲੋ ਇਹਨੂੰ ਛੂਟ ਜੀ ਉਸਤਾਦ ਜੀ, ਇਹ ਲਵੇ ਕੀ ਮੇਰਾ ਬੱਚਾ ਮਾਰ ਕੇ ਆਇਆ ਬਾਹਰ ਕਿਸੇ ਨੂੰ, ਅੱਛਾ ਤੇ ਮਾਈ ਸ਼ਿਕਾਇਤ ਲੈ ਕੇ ਆਈ ਮਾਈ ਅੰਮਾ ਜੀ ਦੀ ਤੂੰ ਸ਼ਿਕਾਇਤ ਲੈ ਕੇ ਆਈ ਆ। ਹਾਏ 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 ਤੁਹਾਨੂੰ ਨਹੀਂ ਸਿੱਖਿਆ ਹੱਥ ਸੁੱਟੋ, ਮੇਰਾ ਹੈ ਹੀ ਨਹੀਂ। ਮੇਰੇ ਤੋਂ ਸਹੀ ਹੈ ਤੁਹਾਨੂੰ ਨਹੀਂ अच्छा अम्मा क्या होगा मन कह रहे आपसे यार वाह वाह क्या कहना बड़ा जामिया शेर से ਨਹੀਂ ਯਾਰ ਇਹ ਕਹਿ ਤੂੰ ਹੈ ਮੈਂ ਉਹਨਾਂ ਨੇ ਤੋਂ ਸਹੀ ਕੀ ਕਿਹਾ ਨਾ ਹੋਰ ਦੱਸ ਇਹਨੂੰ ਰੋਕ ਕੇ ਦਿਓ ਇਹਦਾ ਟੌਪਿਕ ਇਹ ਵਾ ਕਿ ਸਦਰ ਨੇ ਨਾ ਵਿਆਹ ਨਹੀਂ ਕਰਾ ਤੈਨੂੰ ਲੱਗਦਾ ਏ ਉਹ ਮੇਰਾ ਮੁੰਡਾ? ਆਏ ਹਾਏ ਆਏ ਹਾਏ ਆਏ ਬੇਸ਼ੱਕ ਮੁਕਰਰਾ ਮੈਨੂੰ ਅਸਲਾਂ ਤੋਂ ਨਹੀਂ ਲੱਗਦਾ ਏ। ਵਾਹ ਵਾਹ ਮੈਨੂੰ ਅਸਲਾਂ ਤੋਂ ਨਹੀਂ ਲੱਗਦਾ ਇਹ ਲੱਗਦਾ ਇਹ ਡਬਲਿਊ। ਹਾਂ ਚਲੋ ਡਬਲਿਊ ਤੋਂ। ਡਬਲਿਊ ਅੱਛਾ ਇਹਨਾਂ ਨੂੰ ਸਿਚੁਏਸ਼ਨ ਦਈਏ ਕਿ ਵਿਚੋਲਾ ਬੈਠਾ ਵਾ ਹਾਂਜੀ ਤੇ ਇਹ ਉਹਨੂੰ ਤਰਲਾ ਪਾ ਰਿਹਾ ਕਿ ਮੇਰਾ ਕਿਤੇ ਕਰਵਾ ਦੇ। ਹਾਂ ਚਲੋ ਜੀ, ਵੇ ਗੱਲ ਸੁਣ ਵਿਚੋਲਿਆ ਆਪ ਚੋਲਾ ਹੀ ਚਾ। हाय हाय ਵੇ ਗੱਲ ਸੁਣ ਵਿਚੋਲਿਆ जी जी ਕੀ ਤੇਰੇ ਨਾਲ ਮੈਂ ਰੱਖਿਆ ਓਲਿਆ हाय हाय ਹੈ हाय हाय ਮੈਂ ਕਿਤੇ ਸਖਤ ਤੇ ਕਿਤੇ ਬੋਲਿਆ। ਹਾਏ ਹਾਏ ਵੇ ਗੱਲ ਸੁਣ ਵਿਚੋਲਿਆ ਮੈਂ ਕੀ ਰੱਖਿਆ ਤੇਰੇ ਨਾਲ ਓਲਿਆ ਹਾਂ ਕਰਦੇ ਕਿਤੇ ਗੱਲ ਸਾਡੀ ਵੀ ਲੁਕ ਛੁਪ ਕੇ ਭੁੱਲਿਆ ਵਾਹ 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 ਕਰਦੀ ਕਿਤੇ ਗੱਲ ਸਾਡੀ ਵੀ ਲੁਕ ਛੁਪ ਕੇ ਭੁੱਲਿਆ ਹਾਂ ਗਲਤ ਅਸੀਂ ਤੇਰੇ ਨਾਲ ਤੋਲਿਆ ਵਾਹ 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 ਜੇ ਅੱਜ ਮੈਂ ਬੋਲਿਆ ਤੇ ਕਰਦੇ ਕਿਤੇ ਤੋਲਿਆ जा हो गई तेरा मेरे बोल गया ਮੈਨੂੰ ਇਹ ਡਰ ਸੀ, ਇਹ ਨਾ ਕਹਿੰਦੇ ਕਿ ਕਰਦੇ ਕਿਤੇ ਇਹਦਾ ਪਤਾ ਮੈਨੂੰ ਨਾ ਲੱਗਦਾ किसे पास ਇਹ ਕਾਫੀ ਰਦੀਫ ਤੋਂ ਪਾਕ ਆ। ਇਹ ਰਦੀਫ ਲੈਸਾ ਇਹਦਾ ਕਿਤੇ ਰਿਸ਼ਤਾ ਕਰ। ਆਹਾ ਆ ਮਲਾ ਨੰਬਰ ਫੋਨ ਫੜ, हाय 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 ਹਾਏ ਹਾਏ ਇਹ ਵੀ ਜਾਵੇ ਕਿਤੇ ਘੋੜੀ ਚੜ चढ़ आहा ਆਹਾ ਹੈ, ਕਿਸੇ ਨੂੰ ਮਨਾ ਕਿਸੇ ਨਾਲ ਲੜ। ਹਾਏ ਲੱਗਦਾ ਹੋ ਜਾਣਾ ਹੁਣ ਮੇਰੇ ਲਈ ਆਹਾ ਵਾਹ ਵਾਹ ਕਿਸੇ ਵੇ ਸਦਾ ਨਹੀਂ ਉਹ ਰਿਸ਼ਤੇ ਰਹਿਣੇ, ਹਾਏ हाय हाय ਸਦਾ ਨਹੀਂ ਉਹ ਰਿਸ਼ਤੇ ਰਹਿਣੇ। ਇੱਕ ਰਿਸ਼ਤਾ ਬੰਦ ਤੇ 100 ਰਿਸ਼ਤਾ ਖੁੱਲਾ ਹੀ। ਹਾਂ ਹਾਏ ਹਾਏ इत्थे इट पुट्टो ते ਸਦਾ ਨਹੀਂ ਉਹ ਟਾਪੇ ਹੁਸਨ ਜਵਾਨੀ। ਸਦਾ ਨਹੀਂ ਉਹ ਟਾਪੇ ਹੁਸਨ ਕਮਾਨੀ। ਫਰੀ ਸਾਹਿਬ ਤੁਹਾਡੇ ਲਈ ਸਿਚੁਏਸ਼ਨ ਕਿ ਗਲੀ 'ਚ ਜਿਹੜਾ ਸਫਾਈ ਕਰਨ ਵਾਲਾ ਆਉਂਦਾ ਨਾ ਉਹ ਸਾਰੀ ਗੰਦਗੀ ਇਕੱਠੀ ਕਰਕੇ ਤੁਹਾਡੇ ਬੂਹੇ ਅੱਗੇ ਕਰ ਜਾਂਦਾ, ਤੁਸੀਂ ਉਹਦੇ ਨਾਲ ਲੜਦੇ। ਇਹ ਤਾਂ ਜੈਨੂਇਨ ਸੀ ਗੱਲ ਸੁਣ ਵੇ ਖਾਕ ਰੂਬਾ, ਹਾਏ ਵਾਹ 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 ਫਰੀਦ ਖਾਨ ਕੀ ਕਹਿ ਗੱਲ ਸੁਣ ਵੇ ਖਾਕ ਰੂਬਾ ਮੈਂ ਆਡਾ ਨਹੀਂ ਹੋ ਲਾਈਦਾ। ਹਾਏ 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 ਤੇ ਕੂੜਾ ਸਾਰਾ ਜਮਾ ਕਰਕੇ ਕਿਸੇ ਦੇ ਬੂਹੇ ਅੱਗੇ ਨਹੀਂ ਲਾਈਦਾ। ਹਾਂ ਕੂੜਾ ਸਾਰਾ ਜਮਾ ਕਰਕੇ ਬੂਏ ਕਿਸੇ ਤੇ ਨਹੀਂ ਲਾਈਦਾ। ਬੂਏ ਕਿਸੇ ਤੇ ਨਹੀਂ ਲਾਈਦਾ। ਬੂਹੇ ਕਿਸੇ ਤੇ ਨਹੀਂ ਲਾਈਦਾ। ਤੈਨੂੰ ਮੈਂ ਪੈਸੇ ਵੀ ਪੂਰੇ ਦਿਨਾ ਵਾ ਹਾਂ ਤੇ ਫਿਰ ਵੀ ਲਾ ਦਿੰਨਾ ਇਹ ਕੋਈ ਦੌਰੇ ਭਲਾਈ ਦਾ। ਹਾਏ 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 ਵਾਹ ਵਾਹ ਹਾਏ ਹਾਏ ਤੈਨੂੰ ਪਤਾ ਹੀ ਨਹੀਂ ਬਾਹਰ ਵੀ ਕੂੜਾ ਹੈ ਤੇ ਅੰਦਰ ਵੀ ਕੂੜ ਨੇ ਕਿ ਨਹੀਂ ਤੈਨੂੰ ਲਾਣਾ ਹੈ ਤੇ ਕੱਚੀ ਪੈਨਸਲ ਨਾਲ ਮੈਂ ਪਾ ਰਿਹਾ ਇਹ ਕੂੜ ਨੇ। ਕੂੜ ਨੇ ਉਹ ਤਖਤੀ ਕੂੜ ਨੇ ਨਾ ਆਹੋ ਤੁਸੀਂ ਆ ਕਿੱਡੀ ਬਾਹਰ ਵੀ ਵੇ ਕੂੜਾ ਚੁੱਕ ਇੱਥੋਂ। ਤੇਰਾ ਮੇਰਾ ਕੂੜਾ ਪਿਆ। ਹਾਂ ਕਾਤੋਂ ਕੂੜਾ ਨਾ ਵੇਖਦਾ ਚੱਲ ਐ ਬਾਸ ਸਾਹਿਬ ਤੁਹਾਡੇ ਲਈ ਸਿਚੁਏਸ਼ਨ ਕਿ ਪਾਨਾਂ ਵਾਲੀ ਦੁਕਾਨ ਤੇ ਜਾ ਕੇ ਤੁਸੀਂ ਆਪਣੀ ਪਸੰਦ ਦੀ ਪੱਤੀ ਵਾਲਾ ਪਾਨ ਉਹਨੂੰ ਕਹਿਣਾ ਵਾ ਸ਼ਾਇਰੀ। ਹਾਂ ਉਹਨੂੰ ਕਹਿਣਾ ਅੱਛਾ ਜਿਹਾ ਬਣਾ। ਤੇ ਇੰਜ ਜੀ ਨਹੀਂ ਲੈਣਾ, ਇੰਜ ਜੀ ਨਹੀਂ ਲੈਣਾ। ਨਹੀਂ ਉਹ ਇਦਾਂ ਫਿਰ ਨਾ ਕਰੇਗਾ ਤੂੰ ਪਾਣ ਨੂੰ ਕਹਿ ਨਹੀਂ ਸਕਦਾ। ਗੱਲ ਸੁਣ ਪੱਤਾ ਦਰਾਜ਼ ਪੱਤਾ ਦਰਾਜ਼ ਵਾਹ 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 ਪੱਤਾ ਦਰਾਜ਼ ਦਾ ਕੀ ਮਤਲਬ ਮਤਲਬ? ਤੇ ਆਹ ਜਿਹੜਾ ਚਲਾਉਂਦੇ ਸਾਜੀ ਦਰਾਜ਼ 'ਚ ਰੱਖੇ ਆ ਵੱਡੇ। ਪੱਤੇ ਦਰਾਜ਼ ਚਲਾ ਲਓ ਉਹਨੇ ਨਾ ਗੱਲ ਸੁਣ ਵੇ ਪੱਤਾ ਦਰਾਜ਼। ਪੱਤਾ ਦਰਾਜ਼ ਕਿਉਂ ਨਹੀਂ ਮੇਰਾ ਪਾਣ ਲਾਂਦਾ ਹਾਏ 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 ਗੱਲ ਸੁਣ ਵੇ ਪੱਤਾ ਦਰਾਜ਼ਾ। ਹਾਂਜੀ ਕਿਉਂ ਨਹੀਂ ਮੇਰਾ ਪਾਣ ਲਾਂਦਾ? ਕੀ ਬਨਾਰਸੀ ਮੁੱਕੀ ਕੀ ਬਨਾਰਸੀ ਮੁੱਕੀ ਏ ਜਾਂ ਕ੍ਰਾਂਤੀ ਮੁੱਕੀ ਏ ਲੱਗਾ ਮਿੱਠਾ ਦੇ ਦੇ ਮੈਨੂੰ ਹਾਏ ਹਾਏ ਵਾਹ ਲੱਗਾ ਮਿੱਠਾ ਦੇ ਦੇ ਮੈਨੂੰ ਜਿਹੜਾ ਹਾਂ ਮਿੱਠੇ ਜਿਹੜੇ ਫ੍ਰਿਜ 'ਚ ਪਏ ਹੁੰਦੇ। ਹਾਂ ਬਿਲਕੁਲ ਓ ਵਾਹ ਵਾਹ ਲੱਗਾ ਮਿੱਠਾ ਦੇ ਦੇ ਮੈਨੂੰ ਅੱਜ ਤਮਾਕੂ ਵਾਲੇ ਨੂੰ ਨਹੀਂ ਦਿਲ ਕਰਦਾ ਹਾਏ ਹਾਏ ਵਾਹ ਵਾਹ ਅੱਜ ਤਮਾਕੂ ਵਾਲੇ ਨੂੰ ਨਹੀਂ ਦਿਲ ਦਿਲ ਕਰਦਾ। ਕਰਦਾ ਮੈਂ ਜਾਣਾ ਟਾਈਮ ਨਾਲ ਘਾਰੇ ਬਾਅਦ ਚੋਂ ਕਰੂਲੀਆਂ ਕਰਦਾ ਫਿਰਾਂਗਾ
ਵਾਹ 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 ਯਾਰ ਵਾਹ ਵਾਹ ਫੈਸਲ ਭਾਈ ਤੁਹਾਡੇ ਲਈ ਸਿਚੁਏਸ਼ਨ ਉਹ ਸਿਚੁਏਸ਼ਨ ਹੈ ਕਿਤੇ ਮੈਂ ਕਹਿੰਦਾ ਮੈਨੂੰ ਨਾ ਕੋਈ ਕਹਿੰਦਾ ਕੀ ਤੇਰੀ ਜ਼ੁਬਾਨ ਦੋਨੋਂ ਹੀ ਹੈ ਯਾਰ ਤੇਰੇ ਲਈ ਇੱਕ ਸਿਚੁਏਸ਼ਨ ਓਏ ਆ ਸਾਜੀ ਐਵੇਂ ਕੱਬੇ ਬੰਦੇ ਨਾਲ ਕਥਾ ਨਹੀਂ ਲਾਈਦਾ ਕੱਬੇ ਬੰਦੇ ਨਾ ਕਥਾ ਨਹੀਂ ਲਾਈਦਾ ਆਏ ਹਾਏ ਹਾਏ ਕੱਬੇ ਬੰਦੇ ਨਾਲ ਕਥਾ ਨਹੀਂ ਲਾਈਦਾ ਕਿੰਨੀ ਸਪਾਰੀ ਸੂਰਤ ਤੇਰੀ ਹੈ ਹਾਏ 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 ਆਏ ਹਾਏ ਕਿੰਨੀ ਸਪਾਰੀ ਸੂਰਤ तेरी सुपारी सुपारी सूरत को किसी की नजर ना लगे ਯਾਰ ਅੱਛਾ ਹੁਣ ਨਾ ਗੱਲ ਕੀ कि ਸਿਚੁਏਸ਼ਨ ਆ ਫੈਸਲ ਸਿਚੁਏਸ਼ਨ ਤੇਰੇ ਲਈ ਆ ਅੱਗੇ ਤੇਰੇ ਜਿਹੜਾ ਰੰਗ ਚਿੱਟਾ ਕਰਨ ਵਾਲੀ ਕਰੀਮ ਪਈ ਹੈ नहीं नहीं पाना दे ਪਾਨਾਂ ਤੇ ਹੁਣ ਪਾਨ ਤੇ ਹੀ ਲੱਗਣਾ वे पाना वालिया मेरे पान च फैला दे सौंफो हरास क्या कहने वे पाना वालिया मेरे पान च पा दे सौंफो हरास तो अगे तुसी भी कहो ਤੂੰ ਸਖਤ ਲਹਿਜੇ ਦਾ ਬੰਦਾ ਹੈ ਆਏ ਹਾਏ ਵਾਹ ਅਸੀਂ ਵਾਹ ਨਰਮ ਸਪਾਰੀ ਖਾਣੇ ਆ ਅਸੀਂ ਨਰਮ ਸੁਪਾਰੀ ਵਰਗੇ ਆ ਕੀ ਟੈਕਨੀਕਲ ਗੱਲ ਤੂੰ ਸਖਤ ਸੁਪਾਰੀ ਤੇਰਾ ਦਿਲ ਹੈ ਸਖਤ ਸੁਪਾਰੀ ਵਰਗਾ ਆਏ ਹਾਏ ਅਸੀਂ ਨਰਮ ਸੁਪਾਰੀ ਦੇ ਬੰਦੇ ਆ ਹਾਂ ਸਾਨੂੰ ਦੇ ਦੇ ਖਜੂਰਾਂ ਚੀਨੀ ਵਾਲੀਆਂ ਅਸੀਂ ਸੌਂਪ ਖਾਂਦੇ ਫਿਰਦੇ ਆ ਵਾਹ 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 ਵੇ ਪਾ ਦੇ ਪਾਣ ਮੇਰੇ ਮੂੰਹ ਚ ਤੇ ਮੈਨੂੰ ਲੈ ਜਾ ਨਰਾਨ ਕੁਆਮ ਪਾ ਕੇ ਨਰਾਨ ਕੁਆਮ ਮੈਨੂੰ ਨਰਾਨ ਕੁਆਮ ਚ ਫਿਰਦੀ ਹੈ ਵੇ ਪਾਨਾ ਵਾਲੇ ਝੱਟ ਲਾਈ ਆਏ ਹਾਏ ਹਾਏ ਵੇ ਪਾਨਾ ਵਾਲੇ ਝੱਟ ਲਾਈ ਗੁਰੂ 300 ਲਾ ਚੂਨਾ ਕੱਟ ਲਈ ਵਾਹ 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 ਵੇ ਪਾਨਾ ਵਾਲਿਆ ਤੂੰ ਚੂਨਾ ਲਾਣੋਂ ਬਾਤ ਨਹੀਂ ਆਇਆ ਹਾਏ 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 ਵੇ ਪਾਨਾ ਵਾਲਿਆ ਤੂੰ ਚੂਨਾ ਲਾਣੋਂ ਬਾਜ਼ ਨਹੀਂ ਆਇਆ ਮੇਰੇ ਬੁੱਲ ਪਾਟੇ ਰਹਿੰਦੇ ਨੇ ਵਾਹ ਵਾਹ ਆਏ ਹਾਏ ਬਨਾਰਸੀ ਬਰਸੀ ਖਟਣ ਗਿਆ ਤੇ ਬਨਾਰਸੀ ਬਰਸੀ ਖਟ ਕੇ ਲਿਆਂ ਦੀ ਸਪਾਰੀ ਹਾਏ ਹਾਏ ਵੇ ਤੈਨੂੰ ਮੇਰੇ ਹਾਲ ਦਾ ਕੀ ਪਤਾ ਹਾਏ ਹਾਏ ਵੇ ਮੈਂ ਤੇਰੇ ਗਮ ਚ ਕਵਾਮੇ ਮਥਾਦਾ ਤੱਕ ਜਾਵਾਂਗੀ वाह वाह ਵਾਹ ਵਾਹ जिंदगी का मजा तो कत्थे में है ਹਾਂ ਵੇ ਲੱਭਦਾ ਨਹੀਂ ਅੱਖੀਆਂ ਨੂੰ ਵੇ ਮਰ ਗਿਆ ਹੈ ਕਿ ਚੂਨਾ ਹੈ ਦੇ ਕਾਤੋਂ ਕੱਥੇ ਮਾਰਦਾ ਹੈ ਹੈ ਨਹੀਂ ਕੱਲ ਤੋਂ ਯਾਰ ਤੇਰਾ ਵੀ ਸਹੀ ਹੋਏਗੀ ਸਜਾਦ ਜਾਨੀ ਚੋਂ ਸਜਾਦ ਹਟਾ ਕੇ ਉੱਥੇ ਲਾ ਦੇ ਰਾਜਾ ਆ ਜਾ ਆ ਜਾ पीली पत्ती ते काठी तिल्लेदार नहीं चाहिए ਥਾ ਜੰਮਿਆ ਤੇ ਮਿਲਣ ਵਧਾਈਆਂ ਤੇ ਵੱਡਾ ਹੋਇਆ ਪੱਤੇ ਝਾੜਦਾ ਕੱਥਾ ਮੇਰਾ ਜੀ ਉਡੋਂਦਾ ਅੱਛਾ ਥੋੜਾ ਇਕੱਠਾ ਹੋ ਕੇ ਬਹਿ ਜਰਾ पीली पत्ती ते गोटे दियां धारियां ਜੇ ਪਹਿਲੀ ਪੇਚੀ ਯਾਰ ਫੁੱਟ ਆ ਜਾ ਤੇ ਬਹਿ ਜਾ ਨੈਸ਼ਨਲ ਤੇ ਨੈਸ਼ਨਲ ਉਹ ਹੈ ਨਾ ਵਿੱਚ ਪਾਉਂਦੇ ਨੈਸ਼ਨਲ ਨੈਸ਼ਨਲ ਸਾਈਕਲ ਤੇ ਨੈਸ਼ਨਲ ਆ ਜਾ ਨਹੀਂ ਬਹਿ ਜਾ ਨੈਸ਼ਨਲ ਤੇ ਆ ਜਾ ਨਹੀਂ ਬਹਿ ਜਾ ਨੈਸ਼ਨਲ ਆ ਸਹੀ ਅੱਖਾਂ ਖੋਲ ਸਾਹ ਤੇ ਬੰਦ ਕਰ ਦੇ ਇੱਕ ਪਾਨ ਲਾ ਤੇ ਬੰਦ ਕਰ ਦੇ ਵਾਹ ਵਾਹ पान वाली दुकान ते साई एक शेर भी लिखा हुंदा कथा नहीं है यारो खूने जिगर है मेरा नाजुक लबों की खातर पान बेचता हूँ ਹਾਂ ਨਾ ਇਹ ਤੇ ਬੜਿਆਂ ਤੇ ਲਿਖਿਆ ਹੁੰਦਾ ਨਾਜ਼ੁਕ ਲਬੋਂ ਕੀ ਸ਼ਾਨ हाँ लाले के पान लबों की शान ਲਬੋਂ ਕੀ ਸ਼ਾਨ लबों की शान हाँ जी ये बहुत ਤੁਹਾਡੇ ਫੈਸਲਾਬਾਦ 'ਚ ਸਭ ਤੋਂ ਮਸ਼ਹੂਰ ਪਾਨ ਵਾਲਾ ਭਲਾ ਕਿਹੜਾ ਵਾ ਸ਼ਬੀਰਾ ਬਣਾ ਪਤਾ ਨਹੀਂ ਕੌਣ ਤੇਰਾ ਪਤਾ ਨਹੀਂ ਉਸਤਾਦ ਜੀ ਗਲੀ ਹੈਗੀ ਹੈ ਸਿਰਫ ਉੱਥੇ ਕਾਰ ਜਾ ਸਕਦੀ ਹੈ ਤੇ ਵਾਪਸ ਰਿਵਰਸ ਆ ਸਕਦੀ ਹੈ ਮੋੜ ਨਹੀਂ ਸਕਦੀ ਅੱਛਾ ਉਹ ਗਲੀ ਹੈਗੀ ਹੈ ਉੱਥੇ ਨਜਮਾਬਾਦ ਜਿਹੜਾ ਨਾਜ਼ਮਾਬਾਦ ਤੋਂ ਅੱਗੇ ਝੰਗ ਰੋਡ ਵਾਲੀ ਸਾਈਡ ਤੇ ਉੱਥੇ ਇੱਕ ਬਾਬਾ ਜੀ ਹੈਗੇ ਨੇ ਬਜ਼ੁਰਗ गुरु नानकपुरे बाबा पान साहब मैनू पता ਪਾਨ ਸ਼ਾਪ ਨਹੀਂ ਯਾਰ ਗਲੀ ਦੇ ਵਿੱਚ ਆ ਬਰੀ ਭਾਈ पता है ਉਸਤਾਦ ਜੀ ਉਹਨੇ ਬਾਬਾ ਜੀ ਕਿਹਾ ਤੂੰ ਬਾਬਾ ਪਾਨਸ਼ਾਬ हाँ ਕਰ जी हाँ ਲਿਆ जी वो ਬਾਬਾ ਜੀ ਉਹਦੀ नहीं, ਗਲੀ वो ਦੇ मैं ਵਿੱਚ ਤੁਹਾਨੂੰ ਨਾ ਉਸਤਾਦ ਜੀ ਰਾਸ਼ੀ ਰਸ਼ ਲੱਗਾ ਰਹਿੰਦਾ। ਮੈਂ ਤੁਹਾਨੂੰ ਦੱਸ ਦਿਆਂ ਉਹ ਸਾਰਾ ਉਹ ਘਰ ਦੇ ਵਿੱਚ ਹੀ ਨੇ ਤੇ ਘਰ ਬੜਾ ਪੁਰਾਣੀ ਇਮਾਰਤ ਬਣਿਆ ਵਾ ਪੁਰਾਣੀ ਇਮਾਰਤ ਹੈ ਉਹਦੇ ਵਿੱਚ ਹੀ ਬੈਠੇ ਨੇ ਬਾਬਾ ਪਾਨ ਸਾਹਿਬ ਬੜੇ ਮਸ਼ਹੂਰ ਨੇ ਤੇ ਉਹਨਾਂ ਦਾ ਭਾਣ ਕਹਿੰਦੇ ਸਭ ਤੋਂ ਪਹਿਲੀ ਅੱਛਾ ਹੁਣ ਉਹਦੀ ਹਿਸਟਰੀ ਦਾ ਕੀ ਹੈ ਕਿ ਮਹੱਲੇ ਵਾਲਿਆਂ ਨੇ ਨਾ ਇਤਰਾਜ਼ ਕੀਤਾ ਫਰੀਦ ਸਾਹਿਬ ਸਾਹਿਬ ਮਹੱਲੇ ਵਾਲਿਆਂ ਨੇ ਇਤਰਾਜ਼ ਕੀਤਾ ਕਿ ਵੀ ਬਾਬਾ ਜੀ ਇਹ ਪਾਨ ਵੇਚਦੇ ਨੇ ਭਾਈ ਰਾਸ਼ੀ ਰਸ਼ ਲੱਗਾ ਰਹਿੰਦਾ ਬੱਚਿਆਂ ਨੂੰ ਨੰਗਣਾ ਇਹ ਉਹ
ਉਹ ਬਾਬਾ ਜੀ ਨੇ ਉਹ ਸਾਹਮਣੇ ਵਾਲਾ ਘਰ ਖਰੀਦ ਲਿਆ। ਹਾਂਜੀ ਇਧਰਲਾ ਘਰ ਸੀ ਉਹਨਾਂ ਨੇ ਖਰੀਦਿਆ, ਉਹਨਾਂ ਨੇ ਪੂਰੀ ਗਲੀ ਖਰੀਦ ਲਈ। ਹਾਂਜੀ ਠੀਕ ਹੈ, ਹੁਣ ਕਾਰ ਭਾਈ ਇਧਰੋਂ ਦੀ ਜਾਂਦੀ ਯਾਰ ਐਵੇਂ ਨਾ ਫੈਸਲ ਗੱਲ ਕਰਦਿਆ ਕਰੋ ਵੀ ਦੇਖਦੇ ਹੋਣੇ ਸੁਣਦੇ ਹੋਣੇ ਐਵੇਂ ਤੁਸੀਂ ਝੂਠੀ ਇਨਫੋਰਮੇਸ਼ਨ। ਤੈਨੂੰ ਕੋਈ ਯਕੀਨ ਹੈ ਇਸ ਗੱਲ ਦਾ ਪੂਰੀ ਗਲੀ ਖਰੀਦ ਮੈਂ ਲਈ? ਸੁਣਿਆ ਸੀ ਉਸਤਾਦ ਜੀ, ਤੇ ਮੈਨੂੰ ਫਿਰ ਐਵੇਂ ਨਾ ਕਰਦਿਆ ਕਰੋ ਮੈਨੂੰ ਯਾਰ। ਦੱਸਿਆ ਸੀ, ਕਪੂਰ ਨੇ ਦੱਸਿਆ ਸੀ। ਆ ਲੈ ਦੱਸ ਨੱਕਾਂ ਕਪੂਰ ਮੈਂ ਡੌਨ ਕੋ ਤਸਦੀਕ ਕੀਤੀ ਓਏ ਆ ਠਹਿਰ ਜਾ ਯਾਰ, ਦੱਸ ਸਾਮਰੀ ਜਾਦੂਗਰਾ ਡਾਊਨ ਵੀ ਉਹਨੂੰ ਸਾਰਾ ਪਤਾ ਦੇਖ ਆਉਂਦਾ ਉੱਡ ਕੇ। ਇੱਕ ਪਾਨ ਸ਼ਾਪ ਆ ਕਰਾਚੀ 'ਚ, ਰੈਂਬੋ ਪਾਨ ਸ਼ਾਪ, ਕਰਾਚੀ ਦੇ 9 ਬੰਦੇ ਆ ਸਿਰਫ, ਉਹ ਲਪੇਟਦੇ ਆ, ਨਹੀਂ ਲਪੇਟਣ ਵਾਲੇ ਲਹਿਦਾ ਵਾ, ਚੂਨਾ ਵਾਲੇ 9 ਲਹਿਦਾ ਵਾ, ਇਹ ਹਕੀਕਤ ਅੱਛਾ ਗੱਲ ਆ। ਪਾਨ ਵੀ ਇੱਕ ਐਸੀ ਸੌਗਾਤ ਆ ਜਿਹੜੀ ਕਿ ਮਤਲਬ ਰੈਗੂਲਰ ਨਹੀਂ ਖਾਣੀ ਚਾਹੀਦੀ ਮੇਰੇ ਹਿਸਾਬ ਨਾਲ। ਇਹ ਵੀ ਕੋਈ ਇਵੈਂਟ ਜਾਂ ਕੋਈ ਐਸੀ ਗੱਲ ਯਾਰ ਇਹ ਵੀ ਨਸ਼ਾ ਹੀ ਪੱਤੀ ਵਾਲਾ ਜਿਹੜਾ ਉਹ ਤੇ ਪੱਤੀ ਵਾਲਾ ਤੇ ਖੈਰ ਨਸ਼ਾ ਚੂਨਾ ਵਿੱਚ ਉਹੀ ਹੁੰਦਾ ਜਿਹੜਾ ਆ ਦੂਜਾ ਆ ਚੂਨਾ ਹੁੰਦਾ। ਹਾਂਜੀ ਹਾਂਜੀ ਇਹੀ ਚੂਨਾ ਹੁੰਦਾ। ਨਹੀਂ ਸਹੀ, ਲੇਕਿਨ ਉਹ ਅੱਛਾ ਕਈ ਪਾਣਾ ਵਾਲੇ ਕੋ ਜਾ ਕਹਿਣਗੇ ਨਾ ਯਾਰ ਆਪ ਲਾਈ ਜ਼ਰਾ। ਆਹੋ ਆਹੋ ਬਿਲਕੁਲ, ਮੁੰਡੇ ਕੋਲ ਨਾ ਲਵਾਈ। ਲੇਕਿਨ ਮੈਂ ਇਸ ਗੱਲ ਤੋਂ ਹੈਰਾਨ ਆ। ਮਰਿਆ ਹੁੰਦਾ ਵਾ। ਹਾਂ ਅੱਛਾ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਪਾਨਾਂ ਵਾਲੇ ਜਿਹੜੇ ਲੋਕ ਨੇ ਏਡੇ ਐਕਸਪਰਟ ਹੁੰਦੇ ਨੇ ਕਿ ਉਹਨਾਂ ਕੋਲ ਗਾਹਕ ਇੱਕ ਵਾਰੀ ਪਾਨ ਖਾ ਗਿਆ, ਉਹਨੇ ਆਪਣੀ ਪੱਤੀ ਸਾਰੀ ਕੁਝ ਦੱਸ ਦਿੱਤੀ, ਉਹ ਇੱਥੇ ਉਹਨਾਂ ਦੇ ਫਿਕਸ ਹੋ ਜਾਂਦੀ ਹੈ। ਹਾਂ ਪੂਰੇ ਮਹੱਲੇ ਦਾ ਨਾ ਪਤਾ ਹੁੰਦਾ, ਨਿਸ਼ਾਨ ਦਾ ਪਾਨ ਲਾ ਦੇ, ਆਏ ਹਾਏ 2 ਜੁਨੇਦ ਦੇ ਲਾ ਦੇ, ਇਕਬਾਲ ਦਾ ਲਾ ਦੇ, 1 3 ਉਹਦੇ ਲਾ ਦੇ, 8 ਉਹ ਲਾ ਦਿੰਦਾ। ਉਹ ਸਾਰੇ ਉਦਾਂ ਹੀ ਲਾਏਗਾ। ਉਹ ਮੈਮਰੀ ਕੈਸੀ ਉਹਦੀ। ਕੈਸੀ, ਕੀ ਬਾਤ, ਇਹ ਬੜੀ ਗੱਲ। ਪਾਨ ਲਾ ਤੇ ਪੱਤੇ ਉੱਤੇ ਜਵਾਨੀ ਲਾ ਦੇ। ਆਏ ਹਾਏ ਓਹ ਹੋ ਪਾਨ ਲਾ ਤੇ ਪੱਤੇ ਉੱਤੇ ਜਵਾਨੀ ਲਾ ਦੇ, ਚੂਨਾ ਕੱਥਾ ਨਾ ਲਾਈ ਸੁਲਮਾਨੀ ਲਾ ਦੇ। ਸੁਲੇਮਾਨੀ ਪਤਾ। ਹਾਂ ਸੁਲੇਮਾਨੀ। ਸਲਮਾਨੀ ਪਤਾ ਕਿਹੜਾ ਹੁੰਦਾ ਵਾ? ਸੁਲੇਮਾਨੀ ਯਾਰ ਹੁੰਦਾ ਵਾ ਉਹ ਜਿੱਦਾਂ ਭਾਈ ਉਹਦਾ ਤੇ ਚੂਨਾ ਨਹੀਂ ਲੱਗਦਾ। ਉਹ ਸਾਦਾ ਹੀ ਪਾਨ। ਠੀਕ ਹੈ। ਤੁਸੀਂ ਵੈਸੇ ਕਿਹੜਾ ਪਾਨ? ਮੈਂ ਮਿੱਠਾ ਮਰੀ ਮਿੱਠੀ। ਕਦੀ ਕਦੀ ਨਾ ਕਦੀ ਕਦੀ ਫਸਲ ਹੋਈ ਤੁਸੀਂ ਕਿਹੜਾ ਪਾਨ? ਹਾਂਜੀ ਮੈਂ ਤਾਂ ਸਟਾਰ ਇੱਕੋ ਹੀ। ਮੈਂ ਕਦੇ ਨਹੀਂ ਖਾਧਾ। ਮੈਂ ਮਿੱਠਾ ਵੀ ਉਹ ਖਾਣਾ ਜਿਹੜਾ ਕਿੰਨਾ ਹੀ ਨਹੀਂ ਭਰਿਆ ਹੁੰਦਾ, ਡਬਲ, ਉਹ ਜਿਹੜਾ ਡਬਲ ਮੰਜ਼ਲਾ, ਉਹ ਜਿਹਦੇ ਵਿੱਚ ਉਹ ਚਾਟ ਟਾਈਪ ਹੀ ਹੁੰਦਾ ਵਾ। ਮੈਨੂੰ ਪਾਨ ਖਾਣਾ ਨਹੀਂ ਹੁੰਦਾ, ਮੈਨੂੰ ਪਾਨ ਮਤਲਬ ਮਿੱਠਾ ਜਿਹੜਾ ਹੋਵੇ ਮੈਂ ਇੰਝ ਖਾਣਾ, ਜਿਵੇਂ ਬੁਰਕੀ ਨਹੀਂ ਖਾਈਦੀ ਇੰਝ ਖਾ ਕੇ ਨਗਾ ਜਾਂਦੇ। ਸ਼ਾਹ ਜੀ ਪਾਨ ਸ਼ਾਪ ਆ। ਨਹੀਂ ਮੈਂ ਥੁੱਕ ਸਿੱਟਦਾ ਬਾਹਰੋਂ ਦਾ ਜਿਹੜਾ ਹੁੰਦਾ, ਲੇਕਿਨ ਉਦਾਂ ਮੈਂ ਚੱਬੀ ਜਾਂਦਾ, ਚੱਬ ਕੇ ਖਾਈ ਜਾਂਦਾ। ਹਾਂਜੀ ਉਸਤਾਦ ਜੀ ਇਹਦਾ ਸੋਨੇ ਦਾ ਦੰਦ ਸੀ ਇੰਨੇ। ਯਾਰ ਕਈ ਬੰਦੇ ਉਸਤਾਦ ਜੀ, ਕਈ ਬੰਦੇ ਇੰਝ ਪਾਨ ਰੱਖਦੇ ਨੇ, 1.5-2 ਘੰਟੇ ਬਾਅਦ ਉਂਝ ਹੀ ਬਾਹਰ ਕੱਢ ਕੇ ਸਿੱਟਦੇ, ਅੰਦਰੋਂ ਪੱਤੀ ਪੁੱਤੀ ਸਾਰੀ ਚੂਸ ਜਾਂਦੇ, ਉਹਦਾ ਪੂਰਾ ਨਿਜ਼ਾਮ ਕਰਕੇ ਪਾਨ ਉਂਝ ਹੀ ਬਾਹਰ। ਤੇ ਆ ਵੀ ਜਿਹੜੇ ਰੱਖਣ ਵਾਲੇ ਆ ਤੇ ਨਸਵਾਰ ਵਾਲੇ ਵੀ ਇਦਾਂ ਹੀ ਨੇ, ਨਸਵਾਰ ਇੰਝ ਕਰਕੇ ਰੱਖ ਕੇ, ਹਾਲਾਂਕਿ ਤੂੰ ਨਸਵਾਰ ਰੱਖ ਤੇਰੇ ਸਾੜ ਦੇਗੀ ਤੋਂ ਸਾਰਾ ਕੁਝ, ਲੇਕਿਨ ਉਹ ਭਾਈ ਰੱਖਦੇ ਲੋਕ। ਜਿਹੜੀ ਪੱਤੀ ਤੁਸੀਂ ਚੂਸਣ ਵਾਲੀ ਗੱਲ ਕਰਨ ਦੇ, ਇਹ ਤੇ ਗੱਲ ਕਿਤੇ ਨਹੀਂ ਪਾਨ ਰੱਖਦੇ ਨੇ ਮੂੰਹ 'ਚ, ਹਲਕੀ ਇਹਨੂੰ ਪਾਨ ਉੱਥੇ ਹੀ ਹੁੰਦਾ, ਘੰਟਾ ਪਾਨ ਮੂੰਹ ਦੇ ਵਿੱਚ ਹੁੰਦਾ। ਯਾਰ ਉਸ ਤੋਂ ਬਾਅਦ ਹਾਂਜੀ ਸਪਿਟ ਕੀਤੀ ਜਾਂਦੀ ਹੈ। ਨਹੀਂ ਭਾਣਾ ਕੀ ਹੋ ਗਿਆ ਤੈਨੂੰ? ਕੀ ਨਹੀਂ ਫਰੀਦ ਸਾਹਿਬ ਹੁੰਦਾ ਹੁਣ ਮਿੱਠਾ ਪਾਨ ਹੈ ਸ਼ਾਹ ਜੀ ਪਾਨ ਸ਼ਾਪ। ਯਾਰ ਉਹ ਪਾਨ ਜਦੋਂ ਵੀ ਮੈਂ ਗਿਆ ਵਾ ਨਾ, ਉੱਥੇ ਮੈਂ ਜਾ ਕੇ ਲਾਜ਼ਮੀ ਖਾਣਾ। ਫਰੀਦ ਸਾਹਿਬ ਉਹਨਾਂ ਨੇ ਪਾਨ ਲੈਣਾ, ਵਿੱਚ ਗੁਲਾਬ ਜਾਮੁਨ ਰੱਖਣਾ। ਯਾਰ ਮੈਂ ਕਹਿੰਦਾ ਇੰਨਾ ਯਾਰ ਕਿੱਥੇ ਅਸੀਂ ਗੁਲਾਬ। ਹਾਂਜੀ ਅੱਜ ਕੱਲ ਪਾਨ ਬਦਾਮਾਂ ਦੀਆਂ ਗਿਰੀਆਂ ਪੈਂਦੀਆਂ ਵਿੱਚ, ਬਦਾਮਾਂ ਦੀ ਗਿਰੀਆਂ ਚਾਰੋਂ ਉਹ ਪਤਾ ਨਹੀਂ ਉਹ ਜਿਹੜਾ ਮਠਿਆਈ ਵਾਲਾ ਕਹਿੰਦੇ ਪੇਠਾ, ਉਹ ਪਤਾ ਨਹੀਂ ਕੀ ਹੁੰਦਾ ਵਾ ਪਾਨ, ਉਹ ਬਹੁਤ ਮਜ਼ੇਦਾਰ ਪਾਨ। ਚਾਰੋਂ ਮਗਜ਼ ਮੈਂ ਇਹ ਗੱਲ ਕਰ ਰਿਹਾ ਮਿੱਠਾ ਪਾਨ ਵੀ ਕਿਸੇ ਦਾ ਮਜ਼ੇਦਾਰ ਹੁੰਦਾ। ਉਹ ਪਾਨ ਅੰਦਰ ਨਗਾ ਜਾਣਾ, ਪੱਤਾ ਅੰਦਰ ਨਗਾ ਜਾਂਦੇ ਨੇ। ਨਹੀਂ ਕੌਣ ਖਾਣ ਵਾਲੇ ਜਿਹੜੇ, ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ, ਉਹਦੇ ਵਿੱਚ ਰਸਗੁੱਲਾ ਜੋ ਰੱਖਿਆ ਤੇ ਪਾਨ ਦਾ ਪੱਤਾ ਫਿਰ ਨਗਾਣਾ ਹੀ ਪੈਣਾ। ਨਹੀਂ ਮੰਗਾਇਆ ਸੀ, ਚੂਸਣਾ। ਹਾਂਜੀ ਯਾਰ ਆਹੋ ਜੀ ਯਾਰ ਐਵੇਂ ਫੈਸਲ ਨਾਮ ਲੈ, ਮੈਂ ਤੈਨੂੰ ਇਹੀ ਕਹਿ ਰਿਹਾ ਐਵੇਂ ਜੋ ਫਲਾਣਾ ਤੇ ਸ਼ਾਹ ਜੀ ਤੇ ਉਹ ਵਿਚਾਰੇ ਭਾਵੇਂ ਨਾ ਇਦਾਂ ਕਰਦੇ ਹੋਣ ਜਾਂ ਨਾ ਹੋਵੇ ਐਵੇਂ ਉਹਨਾਂ ਦਾ ਨਹੀਂ ਹੋਇਆ ਹੀ ਕੋਈ ਨਹੀਂ ਹੈ। ਨਹੀਂ ਨਾ ਯਾਰ ਨਾਮ ਨਾ ਲਿਆ ਕਰੋ ਜਿਹਦਾ ਤੈਨੂੰ ਪੂਰਾ ਹੋਵੇ ਨਾ ਕਿ ਯਾਰ ਹੈ ਵਾਕਈ। ਉਸਤਾਦ ਜੀ ਉਹ ਤੁਸੀਂ ਪਾਨਾਂ ਵਾਲਾ ਸੁਣਿਆ ਜਿਹੜਾ ਪਾਨ ਲਾ ਕੇ ਮੂੰਹ ਵੀ ਆਪ ਰੱਖ। ਹਾਂ ਆਹੋ ਇੱਕ ਅੱਗ ਵਾਲਾ ਪਾਨ ਵੀ ਆਇਆ ਸੀ, ਅੱਗ ਦੇ ਉੱਤੇ ਅੱਗ ਲਾ ਦਿੰਦੇ। ਆਹੋ ਉਹ ਦੇਖਿਆ ਨੀ ਵੀਡੀਓ? ਦੇਖ ਉਹ ਮੈਂ ਆ ਵੇਖੀ ਅੱਗ ਵਾਲਾ ਪਾਨ। ਤਾਂ ਜੀ ਮੈਂ ਵੇਖਿਆ ਨਹੀਂ, ਲਾਈਵ ਵੀਡੀਓ ਮੈਂ ਵੀ ਵੇਖੀ। ਉਸਤਾਦ ਜੀ ਉਹ ਅੱਗ ਵਾਲਾ ਪਾਨ ਆ, ਪਤਾ ਨਹੀਂ ਕਿੱਥੇ ਉਹਦੀ ਵੀਡੀਓ ਆ। ਉਹ ਪਾਨ ਲਾ ਕੇ ਨਾ ਉੱਪਰ ਕੁਛ ਇੰਝ ਅੱਗ ਦੇ ਨਾਲ ਕਰਦਾ ਤੇ ਅੱਛਾ ਜੀ। ਹਾਂ ਤੇ ਬਾਅਦ ਚ ਇੰਝ ਕਰਕੇ ਤੁਹਾਡੇ ਹਾਂਜੀ ਯਾਰ ਜਿਹੜਾ ਉਹਨੇ ਪੂਰਾ ਸਾਜੀ ਮਿਰਜ਼ਾ ਖਾਲਾ ਵਾਲਾ ਗੈਟਅਪ ਕੀਤਾ ਹੁੰਦਾ, ਤਾਂ ਚੂੜੀ ਪਜਾਮਾ ਆਹੋ ਪਾ ਕੇ ਤੇ ਬੜੀ ਨਜ਼ਾਕਤ ਨਾਲ ਪਾਨ। ਠਹਿਰ ਜਾ ਮੈਂ ਤੈਨੂੰ ਆਗ ਵਾਲਾ ਪਾਨ ਦਿਖਾਉਣਾ। ਫਰੀਦ ਦਾ ਸੋਨੇ ਦਾ ਦੰਦ ਸੀ, ਇੰਨੇ ਪਾਨ ਖਾਦੇ ਇਹਨੇ, ਉਹ ਦੰਦ ਵਿੱਚ ਹੀ ਸੁੱਟ ਲਿਆ, ਬਾਅਦ ਚ ਲੱਭਦਾ। ਹੈਲੋ ਭਾਈ ਇਹ ਹੈਲੋ ਹੈਲੋ ਭਾਈ ਇਹ ਉਹ ਅੱਗ ਵੀ ਮੂੰਹ 'ਚ ਪਾਈ ਜਾਣ। ਆਈਸ ਫਾਇਰ ਉਹਨਾਂ ਨੇ ਕਿਹਾ ਹੈ, ਆਈਸ ਫਾਇਰ ਪਾਨ। ਅੱਗ ਵਾਲਾ ਪਾਨ ਲਵਾ ਕੇ ਉੱਤੇ ਚਾਹ ਗਰਮ ਕਰਨਾ।
ਉਹ ਅੱਗ ਵਾਲਾ ਪਾਨ ਖਵਾਉਣ ਲੱਗਾ ਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਦਾ। ਇੱਕ ਬੰਦਾ ਅੱਗ ਵਾਲਾ ਪਾਣ ਲੱਗਾ ਤੇ ਅੱਗੇ ਸਿਗਰਟ ਕਰੀ ਯਾਰ ਉਹ ਇੱਕ ਬੜਾ ਕੰਮ ਸਾਰ ਲਿਆ ਭਾਈ ਅੰਦਰੋਂ ਪਾਉਣ ਵਾਲਾ ਹੋ ਗਿਆ। ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ। ਆਪਣਾ ਖਿਆਲ ਰੱਖਿਓ ਤੇ ਬਸ ਤੇ ਕੀ ਬਸ ਅੱਲਾ ਹਾਫਿਜ਼। ਤੇ ਅੱਜ ਦਾ ਪ੍ਰੋਗਰਾਮ ਸ਼ਾਇਰੀ ਦਾ ਜ਼ਿਆਦਾ ਹੋ ਗਿਆ ਸਾਡਾ, ਲੇਕਿਨ ਬਸ ਉਹ ਗੱਲ ਤੁਰ ਪਈ ਤੇ ਅਸੀਂ ਫਿਰ ਚੁਗਲੀ ਗੱਲਬਾਤ ਕਰਨਾ ਪਈ। ਯਾਨੀ ਇਹ ਉਹ ਸ਼ਾਇਰੀ ਸੀ ਕਿ ਵੀ ਮੌਕੇ ਤੇ ਟੌਪਿਕ ਤੋਂ ਕੋਈ ਤਿਆਰੀ ਨਹੀਂ ਸੀ, ਮੌਕੇ ਤੇ ਟੌਪਿਕ ਫਿਲਬਦੀ ਜਿਹੜੀ ਗੱਲਬਾਤ ਸੀ ਉਹੀ ਅਸੀਂ ਕਰਨ ਲੱਗ ਪਏ। ਠੀਕ ਹੈ ਜੀ। ਟੌਪਿਕ ਸਾਜੀ ਸੋਚਿਆ ਸੀ ਸ਼ਹਿਜ਼ਾਦੇ ਸਲੀਮ ਵਾਲਾ, ਉਹ ਸ਼ਹਿਜ਼ਾਦੇ ਦਾ ਆਹ ਟੌਪਿਕ ਹੋਰ ਇਹਨੇ ਸੋਚਿਆ ਸੀ ਤੇ ਉਹ ਫਿਰ ਕੱਲ੍ਹ ਨੂੰ ਕਰ ਲਾਂਗੇ, ਕੋਈ ਗੱਲ ਨਹੀਂ। ਠੀਕ ਹੈ ਨਾ। ਆਪਣਾ ਬਹੁਤ ਖਿਆਲ ਰੱਖੋ ਨਾਜ਼ਰੀਨ ਤੇ ਦੁਆਵਾਂ 'ਚ ਯਾਦ ਰੱਖੋ ਤੇ ਕੋਈ ਗਲਤੀ ਗੁਸਤਾਖੀ ਹੋ ਜਾ ਕਰੇ ਕਿਸੇ ਕੋਲੋਂ ਵੀ ਤੇ ਦਰਗੁਜ਼ਰ ਕਰ ਦਿਆ ਕਰੋ। ਵੱਡੇ ਦੇ ਲਾ ਲਿਓ ਤੁਸੀਂ ਸਾਰੇ। ਠੀਕ ਆ। ਰੱਬ ਰੱਖਾ।